ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 7 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਵਿਸਲਾ ਫੈਮਿਲੀ ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਾਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਤੇ ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਸੰਘ ਤੋਂ। ਮੋਦੀ ਦਾ ਮਿਸ਼ਨ ਪੂਰਾ ਕਰਨ ਦੇ ਲਈ ਕਹਿੰਦੇ ਸੰਘ ਪਹੁੰਚ ਗਿਆ ਪੰਜਾਬ। ਜੀ ਬਿਲਕੁਲ, ਆਰਐਸਐਸ ਦੇ ਪ੍ਰਮੁੱਖ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖ ਮੋਹਨ ਭਾਗਵਤ ਹੋਰੀ ਜੀ ਪਿਛਲੇ 3 ਦਿਨਾਂ ਤੋਂ ਪੰਜਾਬ ਨੇ। ਮੰਗਲਵਾਰ ਦੀ ਰਾਤ ਨੂੰ ਉਹ ਜਲੰਧਰ ਖੇਤਰ 'ਚ ਪਹੁੰਚਦੇ ਨੇ। ਬੁੱਧਵਾਰ ਵੀਰਵਾਰ 2 ਦਿਨ ਦੀਆਂ ਬੈਠਕਾਂ ਉਹ ਵੱਡੇ ਪੱਧਰ ਤੇ ਕਰਦੇ ਨੇ ਤੇ ਅੱਜ ਸ਼ੁੱਕਰਵਾਰ ਜਿਸ ਸਮੇਂ ਆਪਾਂ ਇਹ ਪ੍ਰੋਗਰਾਮ ਸਿੱਧਾ ਪ੍ਰਸਾਰਣ ਕਰ ਰਹੇ ਹਾਂ ਆਪਣਾ, ਉਸ ਸਮੇਂ ਉਹਨਾਂ ਦੀ ਤੀਜੇ ਦਿਨ ਦੀ ਬੈਠਕ ਸ਼ੁਰੂ ਹੋ ਗਈ ਆ ਜੀ। ਇਸ ਮੌਕੇ ਅੱਜ ਉਹ ਪੂਰੇ ਪੰਜਾਬ ਦੇ ਆਰਐਸਐਸ ਨਾਲ ਸੰਬੰਧਿਤ, ਸੰਘ ਨਾਲ ਸੰਬੰਧਿਤ ਵਿਅਕਤੀਆਂ ਨਾਲ ਮੀਟਿੰਗ ਕਰ ਰਹੇ ਨੇ ਜੀ। ਸੋ ਇੱਕ ਅਹਿਮ ਪਹਿਲੂ ਹੈ ਕਿ ਇਸ ਮੌਕੇ ਪੰਜਾਬ ਦੇ ਵਿੱਚ ਸੰਘ ਦਾ ਆਉਣਾ ਤੇ ਉਸ ਦੇ ਐਡੇ ਵੱਡੇ ਪੱਧਰ ਤੇ ਇਸ ਐਕਸ਼ਨ ਮੋਡ 'ਚ ਆਉਣਾ ਇੱਕ ਗੰਭੀਰ ਪਹਿਲੂ ਹੈ। ਕਾਰਨ ਇਹਦੇ ਕਈ ਵਿਚਾਰੇ ਜਾ ਸਕਦੇ ਨੇ ਇਸ ਪਹਿਲੂ ਨੂੰ ਦੇਖਦਿਆਂ ਹੋਇਆ, ਕਿਉਂਕਿ ਆਰਐਸਐਸ ਇੱਕ ਤਰ੍ਹਾਂ ਨਾਲ ਗਰਾਊਂਡ ਤੇ ਭਾਜਪਾ ਲਈ ਕੰਮ ਕਰਦਾ ਵੱਡਾ ਵਿੰਗ ਆ ਜੀ। ਭਾਜਪਾ ਇਹਦੇ ਵਿੱਚੋਂ ਨਿਕਲੀ ਇੱਕ ਧਿਰ ਕਹਿ ਸਕਦੇ ਹੋ ਤੁਸੀਂ। ਮੁੱਖ ਤੌਰ ਤੇ ਸੰਘ ਹੀ ਅਹਿਮ ਭੂਮਿਕਾ ਨਿਭਾਉਂਦਾ। ਹੁਣ ਇਸੇ ਲਈ ਇਹ ਸਵਾਲ ਉੱਠਿਆ ਕਿ ਕੀ ਮੋਹਨ ਭਾਗਵਤ ਹੋਰੀ ਨਰਿੰਦਰ ਮੋਦੀ ਦਾ ਮਿਸ਼ਨ ਪੂਰਾ ਕਰਨ ਲਈ ਪੰਜਾਬ ਆਏ ਨੇ। ਮਿਸ਼ਨ 2024 ਮੂਰੇ 2024 ਦੀਆਂ ਚੋਣਾਂ ਨੇ ਜੀ। 24 ਦੀਆਂ ਚੋਣਾਂ ਤੋਂ ਪਹਿਲਾਂ ਆਰਐਸਐਸ ਦੇ ਮੁਖੀ ਦਾ ਬਕਾਇਦਾ ਤੌਰ ਤੇ ਪੰਜਾਬ ਪਹੁੰਚ ਕੇ ਜਲੰਧਰ ਖੇਤਰ ਨੂੰ ਚੁਣਨਾ ਇਹ ਅਹਿਮ ਪਹਿਲੂ ਇਸ ਲਈ ਵੀ ਹੈ ਕਿਉਂਕਿ ਜਲੰਧਰ ਨੂੰ ਭਾਜਪਾ ਆਪਣਾ ਗੜ੍ਹ ਮੰਨਦੀ ਆ ਪੰਜਾਬ 'ਚ। ਜਲੰਧਰ 'ਚ ਭਾਜਪਾ ਇਹ ਮੰਨਦੀ ਹੈ ਕਿ ਸਾਡੀ ਇੱਥੇ ਬੋਲਬਾਲਾ ਵੱਧ ਹੈ, ਸਾਡੀ ਇੱਥੇ ਪਕੜ ਵੱਧ ਹੈ, ਇਸੇ ਲਈ ਇਹ ਥਾਂ ਚੁਣੀ ਗਈ। ਜਲੰਧਰ ਦੇ ਵਿੱਚ ਕਰੀਬ ਵੱਡੇ 20 ਚਿਹਰੇ, ਮੋਹਨ ਭਾਗਵਤ ਤੋਂ ਬਿਨਾਂ ਸੰਘ ਦੇ ਵੱਡੇ 20 ਚਿਹਰੇ ਮੌਜੂਦ ਨੇ ਦੇਸ਼ ਭਰ ਦੇ। ਤੇ ਅੱਜ ਜਿਹੜੇ ਦਿਨ ਦੀ ਅੱਜ ਦੀ ਬੈਠਕ ਹੈ, ਅੱਜ ਲਗਭਗ ਪੰਜਾਬ ਦੇ ਹਰ ਜ਼ਿਲ੍ਹੇ ਤੋਂ, ਜ਼ਿਲ੍ਹੇ ਪੱਧਰ ਦੇ ਇਹਨਾਂ ਦੇ ਨੁਮਾਇੰਦੇ, ਬੂਥ ਪੱਧਰ ਦੇ ਇਹਨਾਂ ਦੇ ਨੁਮਾਇੰਦੇ, ਬਲਾਕ ਪੱਧਰ ਦੇ ਨੁਮਾਇੰਦੇ, ਕਰੀਬ 1000 ਤੋਂ ਵੱਧ ਅਜਿਹਾ ਮੁਰਲਾ ਵਰਕਰ ਕਹਿੰਦੇ ਅੱਜ ਉਹਨੂੰ ਮਤਲਬ ਮੰਤਰ ਦੇਣੇ ਆ, ਚੋਣ ਮੰਤਰ, ਰਾਜਨੀਤਿਕ ਮੰਤਰ, ਪ੍ਰਚਾਰ ਦੇ ਮੰਤਰ ਜੀ, ਸੋ ਤਾਂ ਕਿ ਉਹ ਪੰਜਾਬ 'ਚ ਆਪਣੀ ਥਾਂ ਬਣਾ ਸਕਣ ਜੀ। ਪ੍ਰਵੀਨ ਜੀ, ਕੱਲ ਦੀਆਂ 2-3 ਦਿਨਾਂ ਦੀਆਂ ਜਿਸ ਦਿਨ ਦੀ ਇਹ ਮੋਹਨ ਭਾਗਵਤ ਦੀ ਐਂਟਰੀ ਹੋਈ ਆ ਪੰਜਾਬ 'ਚ, ਉਸ ਦਿਨ ਦੀਆਂ ਕੁਝ ਰਾਜਨੀਤਿਕ ਧਿਰਾਂ 'ਚ, ਕੁਝ ਏਜੰਸੀਆਂ 'ਚ ਸਰਕਾਰ ਨਾਲ ਸੰਬੰਧਿਤ ਜਾਂ ਕੁਝ ਹੋਰ ਵੱਖ-ਵੱਖ ਧਰਮਾਂ ਦੇ ਸੰਗਠਨਾਂ 'ਚ ਇਹਦੀ ਖਾਸੀ ਚਰਚਾ ਜੀ ਕਿ ਪੰਜਾਬ 'ਚ ਪੈਰ ਪਸਾਰ ਰਹੇ ਨੇ ਜੀ, ਇਹ ਪੰਜਾਬ 'ਚ ਆ ਗਏ ਜੀ। ਆਉਣ ਲਈ ਥਾਂ ਕਿਹਨੇ ਦਿੱਤੀ ਪ੍ਰਵੀਨ ਜੀ? ਪੰਜਾਬ 'ਚ ਪੈਰ ਲੱਗਣ ਕਿਹਨੇ ਦਿੱਤੇ ਇਹਨਾਂ ਦੇ? ਇਹ ਮਸਲਾ ਹਿੰਦੂ ਸਿੱਖ ਦਾ ਨਹੀਂ ਆ ਜੀ। ਇਸ ਨੂੰ ਇਸ ਨਜ਼ਰੀ ਤੋਂ ਕਈ ਵਾਰ ਦੇਖਿਆ ਜਾਂਦਾ ਕਿ ਜੀ ਇਹ ਪੰਜਾਬ ਦੇ ਹਿੰਦੂਆਂ ਤੇ ਨਜ਼ਰ ਆ ਜਾਂ ਪੰਜਾਬ ਦਾ ਹਿੰਦੂ ਇਹਨਾਂ ਨਾਲ ਜਾ ਰਿਹਾ। ਅਸਲ 'ਚ ਇਹ ਮਸਲਾ ਰਾਜਨੀਤੀਕਰਨ ਜੀ ਜੀ। ਇਸ ਦੀ ਰਾਜਨੀਤੀ ਨੂੰ ਸਮਝਣ ਦੀ ਲੋੜ ਹੈ ਕਿ ਅਕਾਲੀ ਦਲ ਨੇ ਆਪਣੇ ਸੱਤਾ ਹਥਿਆਉਣ ਦੇ ਲਈ ਸੰਘ ਨੂੰ ਇੱਥੇ ਨਹੀਂ ਪੱਟ ਕੇ ਦਿੱਤੀ। ਸੰਘ ਨੂੰ ਪੰਜਾਬ ਦੇ ਵਿੱਚ ਆਪਣੀ ਪੈਰ ਪਸਾਰਨ ਦੇ ਲਈ ਭਾਜਪਾ ਨੂੰ ਲੈ ਕੇ ਆਏ ਕਿ ਸਿਰਫ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇ, ਸਾਨੂੰ ਕੇਂਦਰ ਦੇ ਵਿੱਚ ਮੰਤਰਾਲੇ ਮਿਲ ਜਾਣ।
ਤੇ ਅੱਜ ਪਿੰਡਾਂ 'ਚ ਸ਼ਾਖਾਵਾਂ ਲੱਗ ਰਹੀਆਂ। ਜਿੱਦਣ ਪਿੰਡਾਂ 'ਚ ਸ਼ਾਖਾਵਾਂ ਲੱਗ ਰਹੀਆਂ ਸੀ ਉਦਣ ਕਿੱਥੇ ਸੁੱਤਾ ਸੀ ਪੰਜਾਬ। ਜੀ ਜੀ। ਤੇ ਹੁਣ ਅਸੀਂ ਕਹੀਏ ਕਿ ਹਾਂ ਹੁਣ ਇਹ ਤਾਂ ਬਹੁਤ ਦੇਰ ਹੋ ਗਈ ਆ ਹੁਣ। ਹਾਂ, ਉਹ ਕਿੰਨੇ ਕਾਰਗਰ ਹੋਣਗੇ, ਕਿੰਨਾ ਅਸਰ ਹੋਏਗਾ ਚੋਣਾਂ 'ਚ, ਇੱਕ ਵੱਖਰਾ ਪਹਿਲੂ ਹੈ। ਪੰਜਾਬ ਦੇ ਆਪਾਂ ਕਿੰਨੇ ਸਮੇਂ ਤੋਂ ਗੱਲ ਕਰ ਰਹੇ ਹਾਂ ਕਿ ਜਿੱਦਣ ਤੋਂ ਮਨਜਿੰਦਰ ਸਰਸਾ ਗਿਆ ਉਦਣ ਤੋਂ ਪੰਜਾਬ ਦੇ ਪਿੰਡਾਂ 'ਚ ਸਿੱਧੇ ਵੜਨ ਜੋਗੇ ਵੀ ਹੋ ਗਏ। ਪਰ ਖਬਰ ਤਾਂ ਇਹ ਤੋਂ ਵੀ ਗਾਂਹ ਦੀ ਹੈ। ਅੱਜ ਪਤਾ ਇਹ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਕੁਝ ਤੀਸਰੀ ਲੇਅਰ ਦੇ ਕਿਸਾਨ ਆਗੂਆਂ ਨਾਲ ਵੀ ਇਹ ਰਾਬਤੇ 'ਚ ਨੇ। ਪਹਿਲੀ ਦੂਜੀ ਲੇਅਰ ਵਾਲੇ ਅਜੇ ਇਹਨਾਂ ਦੇ ਸਿੱਧੇ ਰੂਪ 'ਚ ਜਾਲ 'ਚ ਫਸੇ ਜਾਂ ਨਹੀਂ ਫਸੇ ਉਹ ਤਾਂ ਨਹੀਂ ਪਤਾ, ਪਰ ਕਹਿੰਦੇ ਤੀਜੀ ਲੇਅਰ ਵਾਲੇ ਕਈ ਆ ਗਏ ਜਿਨ੍ਹਾਂ ਨੂੰ ਚੋਗਾ ਚੁਗਣ ਦੀ ਆਦਤ ਹੈ। ਸੋ ਕਿੰਨੇ ਹੀ ਲੀਡਰ ਏਦਾਂ ਗਏ, ਉਹਨਾਂ 'ਚ ਸਿੱਖ ਚਿਹਰੇ ਖਾਸੇ ਗਏ। ਸੋ ਇਹਦਾ ਮਤਲਬ ਇਹ ਫਿਰ ਹਿੰਦੂ ਸਿੱਖਾਂ ਦਾ ਮਸਲਾ ਨਹੀਂ ਹੈ ਨਾ, ਇਹ ਰਾਜਨੀਤਿਕ ਲਾਲਸਾ ਵਾਲਾ ਮਸਲਾ ਹੈ। ਜੀ ਜੀ। ਤੇ ਉਸ ਲਾਲਸਾ ਨੂੰ ਪੂਰਾ ਕਰਨ ਲਈ ਸੰਘ ਨੇ ਆਪਣਾ ਅੱਡਾ ਬਣਾਇਆ ਤੇ ਹੁਣ 1000 ਵਰਕਰ ਨੂੰ ਇਹ ਟ੍ਰੇਨਿੰਗ ਦਿੱਤੀ ਜਾਣੀ ਹੈ ਬੈਠਕ ਦੇ ਵਿੱਚ। ਠੀਕ ਹੈ। ਉਹ ਟ੍ਰੇਨਿੰਗ ਕੋਈ ਸੰਘ ਨੂੰ ਮਜ਼ਬੂਤ ਕਰਨ ਦੀ ਥੋੜਾ ਹੈ, ਉਹ ਸੰਘ ਦੇ ਰਾਹੀਂ ਭਾਜਪਾ ਨੂੰ ਮਜ਼ਬੂਤ ਕਰਨ ਦੀ ਟ੍ਰੇਨਿੰਗ ਹੈ। ਤੇ ਉਹਦੇ ਲਈ ਕਿਉਂਕਿ ਇਹ ਸੋਚ ਕੇ ਚੱਲ ਰਹੇ ਨੇ ਕਿ ਅਸੀਂ 2024 ਦੀਆਂ ਲੋਕ ਸਭਾ ਚੋਣਾਂ ਪੰਜਾਬ 'ਚ ਇਕੱਲਿਆਂ ਲੜਨੀਆਂ, ਤੇ ਉਹਦੇ ਲਈ ਇਹ ਕਹਿੰਦੇ ਜੀ ਅਸੀਂ ਸਿੱਖ ਚਿਹਰੇ ਮੂਹਰੇ ਕਰਨੇ ਆ ਜੀ। ਮਤਲਬ ਚਰਚਾ ਇਸ ਗੱਲ ਦੀ ਕਿ ਵੋਟਾਂ ਹਿੰਦੂਆਂ ਦੀਆਂ ਪੈਣੀਆਂ ਹੈ ਨਾ, ਚਿਹਰੇ ਸਿੱਖ ਹੋਣੇ ਚਾਹੀਦੇ ਆ। ਤੇ ਇਹਦਾ ਮਤਲਬ ਪੰਜਾਬ 'ਚ ਇੱਕ ਨਵਾਂ ਪਾੜਾ ਵੀ ਵਧਾਉਣ ਦੀ ਕੋਸ਼ਿਸ਼ ਹੈ ਜੀ। ਪੰਜਾਬ ਨੂੰ ਆਪਸ 'ਚ ਆਮੋ ਸਾਹਮਣੇ ਖੜਾਉਣ ਦੀ ਵੀ ਕੋਸ਼ਿਸ਼ ਹੈ, ਲੜਾਉਣ ਦੀ ਵੀ ਕੋਸ਼ਿਸ਼ ਹੈ। ਇਸ ਤੋਂ ਵੀ ਪੰਜਾਬ ਨੂੰ ਸੁਚੇਤ ਰਹਿਣ ਦੀ ਲੋੜ ਹੈ। ਦੂਸਰੀ ਗੱਲ, ਜਿਹੜੇ 20 ਪ੍ਰਮੁੱਖ ਚਿਹਰੇ ਆਏ ਜੀ ਜਿਨ੍ਹਾਂ ਨੇ ਮੰਤਰ ਦੇਣੇ ਆ, ਸਮੇਂ-ਸਮੇਂ ਬੈਠਕਾਂ ਹੋਰ ਵੀ ਹੋਣੀਆਂ, ਇਸ ਨੂੰ ਇੰਨਾ ਗੁਪਤ ਰੱਖਿਆ ਜਾ ਰਿਹਾ ਕਿ ਕਿਸੇ ਨੂੰ ਬਾਹਰ ਜਾਣਕਾਰੀ ਨਹੀਂ, ਮੀਡੀਆ ਨੂੰ ਵੀ, ਕਿ ਅੰਦਰ ਕੀ ਕਿਹਾ, ਕੀ ਦੱਸਿਆ, ਕੀ ਸੁਣਾਇਆ, ਕੀ ਸਲਾਹ ਦਿੱਤੀ। ਪੂਰੇ ਪਰਪੱਖ ਬੰਦੇ ਹੀ ਅੰਦਰ ਆਪਣੇ ਜਾ ਰਹੇ ਨੇ। ਕੋਈ ਹੋਰ ਪ੍ਰਬੰਧਕ ਵੀ ਉਸ ਸਮੇਂ ਅੰਦਰ ਨਹੀਂ ਹੁੰਦਾ, ਕੋਈ ਚਾਹ ਪਾਣੀ ਫੜਾਉਣ ਜਾਣ ਲੱਗੇ ਵੀ ਕੋਈ ਬਾਹਰਲਾ ਬੰਦਾ ਨਹੀਂ ਅੰਦਰ ਹੁੰਦਾ। ਪੰਜਾਬ ਪੁਲਿਸ ਵੀ ਗੇਟ ਤੋਂ ਬਾਹਰ ਹੀ ਲਾਈ ਆ ਕਿ ਅੰਦਰ ਤੁਹਾਡੀ ਲੋੜ ਨਹੀਂ ਸਾਨੂੰ। ਜੀ ਜੀ। ਇਸ ਲਈ ਪੂਰਾ ਗੁਪਤ ਰੱਖਿਆ ਗਿਆ ਇਸ ਮਿਸ਼ਨ ਨੂੰ। ਔਰ ਇੱਥੇ ਜਿਹੜੇ 20 ਪ੍ਰਚਾਰਕ ਆਏ ਨੇ ਉਹ 20 ਦੇ 20 ਪ੍ਰਚਾਰਕ ਜਮਨਾ ਪਾਰ ਤੋਂ ਨੇ। ਠੀਕ ਹੈ ਪ੍ਰਵੀਨ ਜੀ, ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੇ ਹਿੰਦੂਆਂ ਦੀ ਵੀ ਜਮਨਾ ਪਾਰ ਵਾਲਿਆਂ ਨਾਲ ਸਭਿਅਤਾ ਨਹੀਂ ਮਿਲਦੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ। ਸਾਡੇ ਢੰਗ ਤਰੀਕੇ, ਸਾਡੇ ਰੀਤੀ ਰਿਵਾਜ, ਸਾਡੇ ਤਿਉਹਾਰ, ਸਾਡਾ ਖਾਣ ਪੀਣ, ਰਹਿਣ ਸਹਿਣ ਜਮਨਾ ਪਾਰ ਵਾਲਿਆਂ ਨਾਲ ਨਹੀਂ ਮਿਲਦਾ। ਇਹ ਤਹਿਜ਼ੀਬ ਉਦੋਂ ਵੱਖਰੀ ਹੈ। ਪਰ ਬਿਲਕੁਲ, ਪਰ ਸਾਡੇ ਤੇ ਉਹ ਪਰਤ ਚੜਾਉਣ ਦੀ ਇਸ ਸੰਘ ਦੀਆਂ ਬੈਠਕਾਂ ਨਾਲ ਹੀ ਕੋਸ਼ਿਸ਼ ਹੋਣੀ ਆ। ਜੀ ਜੀ। ਅੱਜ ਇਸ ਪਹਿਲੂ ਤੇ ਪੰਜਾਬ ਨੇ ਸੋਚਣਾ। ਬੇਸ਼ੱਕ ਮਾਲਵਾ ਤਾਂ ਪਹਿਲਾਂ ਹੀ ਬਹੁਤ ਗਾਹ ਹੈ, ਅੱਜ ਇਹਦੇ ਵਿੱਚ ਕੁਝ ਤਣਾਅ ਹੈਗਾ ਜਿਸ ਨੂੰ ਇਹ ਕੈਸ਼ ਕਰਨਾ ਚਾਹੁੰਦੇ ਨੇ। ਉੱਥੇ ਦੋਏ ਤਰ੍ਹਾਂ 'ਚ ਕੁਝ ਤਣਾਅ ਹੈਗਾ, ਹੈ ਨਾ, ਤੇ ਦਬਾਬਾ ਬਿਲਕੁਲ ਵੱਖਰੇ ਤਰ੍ਹਾਂ ਸੋਚਦਾ। ਸੋ ਇਸ ਲਈ ਇਹਨਾਂ ਦੀ ਨਜ਼ਰ ਮੁੱਖ ਤੌਰ ਤੇ ਮਾਝੇ ਤੇ ਦੁਆਬੇ ਤੇ ਹੈ। ਮਾਲਵੇ ਨੂੰ ਅਜੇ ਵੀ ਵੱਖਰਾ ਦੇਖਦੇ ਨੇ ਕਿ ਮਾਲਵੇ ਵਾਲਾ ਸ਼ਾਇਦ ਸਾਡੇ ਹੱਥੋਂ ਨਹੀਂ ਛੇਤੀ ਨਾ ਚੜੇ। ਸੋ ਇਸੇ ਲਈ ਜਲੰਧਰ ਚੁਣਨਾ, ਜਲੰਧਰ ਨੂੰ ਆਪਣਾ ਕੇਂਦਰ ਬਣਾਉਣਾ ਤੇ ਉੱਥੋਂ ਹੀ ਪਠਾਨਕੋਟ ਵਾਲੀ, ਗੁਰਦਾਸਪੁਰ ਵਾਲੀ ਬੈਲਟ ਨੂੰ ਚਲਾਉਣ ਦੀ ਕੋਸ਼ਿਸ਼ ਕਰਨਾ। ਜੀ ਜੀ। ਤੇ 1000 ਬੰਦਿਆਂ ਨੂੰ ਇਸ ਟ੍ਰੇਨਿੰਗ 'ਚ ਢਾਲਣ ਲਈ ਅੱਜ ਤਿਆਰੀ ਕਰਨਾ। ਸੋ ਇਹ ਸੰਘ ਦਾ, ਵੈਸੇ ਦੇਖੋ ਪ੍ਰਚਾਰ ਕਰਨ ਦਾ ਹਰੇਕ ਨੂੰ ਅਧਿਕਾਰ ਹੈ, ਬਿਲਕੁਲ, ਆਪਾਂ ਰੋਕ ਨਹੀਂ ਸਕਦੇ, ਆਪਣੇ ਧਰਮ ਦਾ, ਆਪਣੀ ਸੰਸਥਾ ਦਾ, ਹੈ ਨਾ, ਪਰ ਉਹਦੇ ਵਿੱਚ ਕਿਹੜੇ ਰਾਹ 'ਚੋਂ ਵੜ ਰਹੇ ਨੇ ਇਹ ਸੋਚਣ ਦੀ ਗੱਲ ਹੈ। ਪ੍ਰਵੀਨ ਜੀ, ਇੱਥੇ ਇੱਕ ਕੈਲੰਡਰ ਤਿਆਰ ਕੀਤਾ ਜਾ ਰਿਹਾ ਇਸ ਬੈਠਕ ਦੇ ਦੌਰਾਨ। ਜੀ। ਖਬਰ ਤਾਂ ਆਪਾਂ ਵੀ ਰੱਖਦੇ ਹਾਂ ਨਾ, ਥੋੜੀ ਬਹੁਤ ਜਾਣਕਾਰੀ ਤਾਂ ਮਿਲੇ ਜਾਂਦੀ ਹੈ ਨਾ, ਕਿੰਨਾ ਕੁ ਲੁਕੋਲੋਗੇ ਤੁਸੀਂ। ਹਾਂਜੀ। ਅੰਦਰ ਇੱਕ ਕੈਲੰਡਰ ਤਿਆਰ ਕੀਤਾ ਜਾ ਰਿਹਾ ਕਿ ਆਪਾਂ ਪੰਜਾਬ ਦੇ ਵਿੱਚ RSS ਕਿਹੜੇ ਦਿਨ ਤਿਉਹਾਰ ਮਨਾਇਆ ਕਰੂਗੀ। ਠੀਕ ਹੈ। ਉਹਨਾਂ ਨੂੰ ਕਿਹੜਾ ਰੰਗਤ ਦੇਣਾ। ਸੰਘ ਨੂੰ ਕਦੇ ਵੀ ਬਾਬਾ ਨਾਨਕ ਸੂਟ ਨਹੀਂ ਕੀਤਾ। ਠੀਕ ਹੈ। ਪਰ ਦਸ਼ਮ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਥਿਆਰ ਵਜੋਂ ਵਰਤਣਾ ਚਾਹੁੰਦੇ ਨੇ, ਕਿਉਂਕਿ ਉਹਨਾਂ ਦੀ ਮੁਹਿੰਮ ਜਿਹੜੀ ਰਹੀ, ਮਤਲਬ ਕਿ ਗਲਤ ਲੋਕਾਂ ਦੇ ਖਿਲਾਫ, ਰਾਜਿਆਂ ਦੇ ਖਿਲਾਫ, ਚਾਹੇ ਉਹ ਪਹਾੜੀ ਰਾਜੇ ਹਿੰਦੂ ਸੀ, ਚਾਹੇ ਉਹ ਮੁਗਲ ਰਾਜੇ ਸੀ। ਜੀ ਜੀ। ਪਰ ਉਹ ਪਹਾੜੀ ਹਿੰਦੂ ਰਾਜਿਆਂ ਨੂੰ ਓਲੇ ਕਰ ਲੈਂਦੇ ਨੇ ਜਦੋਂ ਗੱਲ ਕਰਨੀ ਹੁੰਦੀ ਹੈ। ਫਿਰ ਇਹ ਮੁਗਲ ਰਾਜਿਆਂ ਦੇ ਖਿਲਾਫ ਛੇੜੀ ਜੰਗ ਨੂੰ ਵੀ ਮੁਸਲਮਾਨਾਂ ਦੇ ਖਿਲਾਫ ਛੇੜੀ ਜੰਗ ਦਿਖਾਉਂਦੇ ਨੇ। ਜੀ ਜੀ, ਬਿਲਕੁਲ। ਜਦੋਂ ਕਿ ਉਹਨਾਂ ਦੀ ਲੜਾਈ ਹਮੇਸ਼ਾ
ਗਲਤ ਸੱਤਾ ਦੇ ਖਿਲਾਫ ਰਹੀ ਹੈ, ਹੂੰ ਧੱਕੇਸ਼ਾਹੀ ਵਾਲੀ ਸੱਤਾ ਦੇ ਖਿਲਾਫ ਰਹੀ ਹੈ, ਜ਼ੁਲਮ ਦੇ ਖਿਲਾਫ ਰਹੀ ਹੈ। ਜ਼ਬਰ ਦੇ। ਸੋ ਇਸ ਲਈ ਉਸ ਨੂੰ ਹਥਿਆਰ ਵਜੋਂ ਵਰਤਣ ਦੀ ਕਵਾਇਤ ਨੇ। ਸੋ ਇਹ ਕਹਿੰਦੇ ਜੀ ਅਸੀਂ 17 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਵੱਡੇ ਪੱਧਰ ਤੇ ਮਨਾਵਾਂਗੇ। ਸੋ ਇਸ ਲਈ ਇਹ ਉਹ ਹਥਿਆਰਾਂ ਨੂੰ ਧਾਰ ਦੇਣਾ ਚਾਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਇਹ ਲੱਗੇ ਕਿ ਅਸੀਂ ਪੰਜਾਬੀਆਂ ਦੇ ਦਿਲਾਂ 'ਚ ਵੜ ਗਏ, ਅਸੀਂ ਸਿੱਖਾਂ ਦੇ ਦਿਲਾਂ 'ਚ ਵੜ ਗਏ, ਅਸੀਂ ਪੰਜਾਬ ਦੀ ਤਹਿਜ਼ੀਬ ਨੂੰ ਸਮਝ ਗਏ। ਪਰ ਇੱਥੇ ਦੇ ਸੱਭਿਆਚਾਰ ਦੇ ਅਨੁਸਾਰ RSS ਇੱਥੇ ਲਈ ਸਹੀ ਨਹੀਂ ਹੈ। ਜਿਵੇਂ ਕਹਿੰਦੇ ਆ ਕਿ ਝੋਨਾ ਤਾਂ ਸਾਡੀ ਫਸਲ ਨਹੀਂ ਸੀ, ਪਰ ਅਸੀਂ ਲਾਲਚ ਬਸ ਬੀਜ ਲਈ ਤੇ ਅੱਜ ਅਸੀਂ ਪਾਣੀ ਵੀ ਮੁੱਕਦਾ ਜਾ ਰਿਹਾ ਸਾਡਾ, ਤੇ ਕਿਤੇ ਇਹ ਨਾ ਹੋਵੇ ਕਿ ਉਸੇ ਤਰ੍ਹਾਂ ਕਿਸੇ ਰਾਜਨੀਤਿਕ ਲਾਲਸਾ ਬਸ ਅਸੀਂ ਇਹ ਫਸਲ ਬੀਜ ਬੈਠੀਏ ਤੇ ਫਿਰ ਪੰਜਾਬ ਦਾ ਬਚਣਾ ਕੀ ਹੈ ਵੀ ਪੰਜਾਬ ਨੇ ਸੋਚਣਾ। ਪਰ ਸੰਘ ਦੀ ਤਿਆਰੀ ਨਾਲ ਆਇਆ। ਤੁਸੀਂ ਇੱਕ ਫਰਕ ਹੋਰ ਦੇਖੋ ਸ਼ਰਮਾ ਜੀ, ਜਦੋਂ ਸਾਡੇ ਕਾਂਗਰਸੀ, ਅਕਾਲੀ ਜਾਂ ਸੁਨੀਲ ਜਾਖੜ ਦੇ ਆਉਣ ਨਾਲ ਤਾਂ ਚਲੋ ਭਾਜਪਾ ਵੀ ਕਹਿ ਦਿੰਦੇ ਆਪਾਂ ਜਾਂ ਆਪ ਵਾਲੇ, ਇਹ ਬੋਲਦੇ ਨੇ ਤਾਂ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਮਾੜਾ ਮੋਟਾ ਪੰਜਾਬ ਝਲਕਦਾ ਹੈ, ਤਾਂ ਸਾਰੇ ਸਮਰਪਿਤ ਦਿੱਲੀ ਨੂੰ ਹੀ। ਆਪਾਂ ਇਹ ਗੱਲ ਕਹਿਣ 'ਚ ਆਪਾਂ ਨੂੰ ਕੋਈ ਗੁਰੇਜ਼ ਨਹੀਂਗਾ। ਬਿਲਕੁਲ ਪਰ ਜਦੋਂ RSS ਐਕਟਿਵ ਹੋ ਜਾਂਦੀ ਹੈ ਨਾ ਪੰਜਾਬ 'ਚ, ਇਹਨਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ, ਬੋਲੀ ਬਦਲ ਜਾਂਦੀ ਹੈ ਇਹਨਾਂ ਦੀ ਬੋਲੀ। ਇਹਨਾਂ ਦੀ ਬੋਲੀ ਜੋ ਸੂਟ ਕਰਦੀ ਹੈ ਨਾ, ਬੋਲੀ ਜੋ ਇੱਕ ਰਾਸ਼ਟਰਵਾਦੀ ਬੋਲੀ ਹੁੰਦੀ ਹੈ ਨਾ ਇੱਕ, ਇਹਨਾਂ ਦੀ ਬੋਲੀ ਉਹ ਬਦਲ ਜਾਂਦੀ ਹੈ। ਕਮਾਲ ਦੀ ਗੱਲ ਹੈ ਕਿ ਚੁਣੇ ਪੰਜਾਬ 'ਚੋਂ ਜਾਂਦੇ ਨੇ, ਵੋਟਾਂ ਇਹਨਾਂ ਨੂੰ ਪੰਜਾਬ ਦੇ ਲੋਕ ਪਾਉਂਦੇ ਨੇ, ਇਹਨਾਂ ਨੂੰ ਡਰ ਪਤਾ ਨਹੀਂ ਕਿਹੜੀ ਚੀਜ਼ ਦਾ ਮਾਰਦਾ। ਔਰ ਦੂਜੀ ਗੱਲ, ਇੱਕ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਵਿੱਚ ਸ਼ੋਈ ਹੈ ਕਿ ਪ੍ਰਚਾਰ ਦਾ ਹੱਕ ਸਭ ਨੂੰ ਹੈ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ, ਪਰ ਬਸ਼ਰਤੇ ਕਿ ਉਹ ਧਿਰ ਉੱਥੋਂ ਦੇ ਕਿਸੇ ਵੀ ਖਿੱਤੇ ਨਾਲ ਕਹਿ ਦਿੰਦੇ ਆਪਾਂ, ਉੱਥੋਂ ਦੇ ਖਿੱਤੇ ਦੇ ਲੋਕਾਂ ਦੇ ਨਾਲ ਮਸਲਿਆਂ ਦੇ ਨਾਲ ਵਾਹ ਵਾਸਤਾ ਹੈ ਜਾਂ ਨਹੀਂ। ਉੱਥੋਂ ਦੇ ਲੋਕਾਂ ਦੇ ਜੋ ਜਜ਼ਬਾਤ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਜਜ਼ਬਾਤ ਸਮਾਜਿਕ ਨੇ, ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ ਮਾਦਾ ਉਹਦਾ ਹੈ ਕਿ ਨਹੀਂ, ਇਹ ਅਹਿਮ ਸਵਾਲ ਨੇ। ਸਾਡੇ ਸਰੋਕਾਰਾਂ ਨੂੰ ਹੱਲ ਕਰਨ ਦਾ, ਉਹਨਾਂ ਨਾਲ ਲੈ ਕੇ ਤੁਰਨ ਦਾ ਇਹਨਾਂ ਕੋਲ ਮਾਦਾ ਨਹੀਂ। ਜੀ ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਮੁੱਖ ਮੰਤਰੀ ਮਾਨ ਬੋਲੇ ਨੇ, ਕਹਿੰਦੇ 100 ਮੁਹੱਲਾ ਕਲੀਨਿਕ ਹੋਰ ਖੋਲਾਂਗੇ। ਪ੍ਰਵੀਨ ਜੀ, ਕੱਲ ਜਿਹੋ ਜਿਹੀ ਖਬਰ ਆਈ ਸੀ ਕਿ ਕੇਂਦਰ ਨੇ 650 ਕਰੋੜ ਇਸ ਲਈ ਰੋਕ ਲੈ ਕੇ ਤੁਹਾਡੇ ਕੋਲ ਜਿਹੜੇ ਮੁਹੱਲਾ ਕਲੀਨਿਕ ਨੇ ਉਹ ਸਾਡੇ ਇਸ ਵਿਧਾ ਦੇ ਵਿੱਚੋਂ ਨਹੀਂ ਆਉਂਦੇ, ਜਿਹੜੇ ਸਾਡੇ ਮੁੱਢਲੇ ਸਿਹਤ ਕੇਂਦਰ ਹੋਣੇ ਚਾਹੀਦੇ ਨੇ, ਪ੍ਰਾਇਮਰੀ ਹੈਲਥ ਸੈਂਟਰ ਹੋਣੇ ਚਾਹੀਦੇ ਨੇ, ਤਾਂ ਉਹਨਾਂ ਲਈ ਫੰਡ ਅਲਾਟ ਕਰ ਸਕਦੇ ਆ, ਇਹਨਾਂ ਲਈ ਨਹੀਂ। ਉਸ ਤੋਂ ਬਾਅਦ ਪੰਜਾਬ 'ਚ ਕੱਲ ਦਿਨ ਭਰੇ ਚਰਚਾ ਸੀ ਕਿ ਸਰਕਾਰ ਇਹਦਾ ਬਦਲ ਮਾਰਾ ਲੱਭ ਰਹੀ ਹੈ, ਔਰ ਲੱਭ ਵੀ ਰਹੀ ਹੈ ਪ੍ਰਵੀਨ। ਠੀਕ ਹੈ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ। ਮੁੱਖ ਮੰਤਰੀ ਸਾਹਿਬ ਦੀ ਕੱਲ ਵੈਸੇ ਪਹਿਲਾਂ ਹੀ ਤੈਅ ਸੀ ਬੈਠਕ ਸਿਹਤ ਵਿਭਾਗ ਨਾਲ, ਅਧਿਕਾਰੀਆਂ ਨਾਲ, ਪਰ ਉਹ ਇੱਕ ਦਿਨ ਪਹਿਲਾਂ ਆਈ ਇਹ ਰਿਪੋਰਟ ਕਿ 650 ਕਰੋੜ ਦੇਣ ਤੋਂ ਟੋਟਲੀ ਇਨਕਾਰ ਕਰਤਾ ਕੇਂਦਰ ਨੇ। ਉਹ ਤੋਂ ਬਾਅਦ ਉਹ ਬੈਠਕ ਹੋਰ ਅਹਿਮ ਹੋ ਜਾਂਦੀ ਹੈ, ਉਹਦੇ ਵਿੱਚੋਂ ਨੁਕਤੇ ਵੀ ਸ਼ਾਮਲ ਹੁੰਦੇ ਨੇ, ਪਰ ਉਹ ਨੁਕਤੇ ਅੰਦਰ ਛੂਏ ਤਾਂ ਗਏ, ਉਸ ਨੂੰ ਕਿਸੇ ਰੂਪ 'ਚ ਸਾਹਮਣੇ ਨਹੀਂ ਲਿਆਂਦਾ ਗਿਆ, ਉਸ ਨੂੰ ਮੀਡੀਆ ਦੀ ਖਬਰ 'ਚ ਨਹੀਂ ਲਿਆਂਦਾ ਗਿਆ, ਉਸ ਨੂੰ ਪ੍ਰੈਸ ਨੋਟ 'ਚ ਨਹੀਂ ਸ਼ਾਮਲ ਕੀਤਾ ਗਿਆ, ਉਸ ਨੂੰ ਲਿਖਤੀ ਪੁਆਇੰਟਾਂ 'ਚ ਸ਼ਾਮਲ ਨਹੀਂ ਕੀਤਾ ਗਿਆ। ਲਿਖਤੀ ਪੁਆਇੰਟਾਂ 'ਚ ਇਹੀ ਕੀਤਾ ਗਿਆ ਕਿ ਇਹ ਸੁਨੇਹਾ ਜਾਵੇ ਕਿ ਸਾਨੂੰ ਨਹੀਂ ਕੇਂਦਰ ਦੀ ਪਰਵਾਹ, ਸਾਨੂੰ ਨਹੀਂ ਕੇਂਦਰ ਦੇ ਪੈਸੇ ਦੀ ਪਰਵਾਹ ਹੈ, ਅਸੀਂ ਆਪਣੇ ਮੁਹੱਲਾ ਕਲੀਨਿਕ ਮਿਸ਼ਨ ਤੇ ਚੱਲਣਾ, ਅਸੀਂ ਹੋਰ ਖੋਲਣੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਾਅਵਾ ਕੀਤਾ ਕਿ ਪੰਜਾਬ 'ਚ 664 ਮੁਹੱਲਾ ਕਲੀਨਿਕ ਕੰਮ ਕਰ ਰਹੇ ਨੇ ਜੀ, ਤੇ ਇਹਨਾਂ 664 ਮੁਹੱਲਾ ਕਲੀਨਿਕਾਂ ਦੇ ਵਿੱਚ 84 ਜ਼ਰੂਰੀ ਦਵਾਈਆਂ ਮਿਲਦੀਆਂ, 40 ਤੋਂ ਵੱਧ ਟੈਸਟ ਹੋ ਰਹੇ ਨੇ, ਤੇ ਸਾਰੇ ਮੁਹੱਲਾ ਕਲੀਨਿਕ ਪੂਰੇ ਕਾਮਯਾਬ ਨੇ। ਜਦੋਂ ਕਿ ਸੱਚਾਈ ਆ ਕਿ ਕੁਝ ਮੁਹੱਲਾ ਕਲੀਨਿਕ ਚੰਗਾ ਕੰਮ ਕਰ ਰਹੇ ਨੇ, ਕੁਝ ਮੁਹੱਲਾ ਕਲੀਨਿਕਾਂ ਦੀ ਰਿਪੋਰਟ ਚੰਗੀ ਆ, ਜ਼ਿਆਦਾਤਰ ਦੀ ਇਹ ਵੀ ਸਥਿਤੀ ਆ ਕਿ ਉੱਥੇ ਡਾਕਟਰਾਂ ਦਾ ਰਵੱਈਆ ਜਾਂ ਸਟਾਫ ਦਾ ਪੂਰਾ ਨਾ ਹੋਣਾ, ਜਾਂ ਉਹ ਉਹੀ ਕਹਿ ਦੇਣਾ ਕਿ 4 ਦਵਾਈਆਂ ਦੇ ਪੱਤੇ ਨੇ ਸਾਡੇ ਕੋਲ ਨਹੀਂ ਹੈਗੇ, ਹੈ ਨਾ, ਉੱਥੇ ਉਹ ਪੂਰਾ ਸਿਸਟਮ ਨਾ ਹੋਣਾ, ਇਹ ਵੀ ਇੱਕ ਖਬਰਾਂ ਆਉਂਦੀਆਂ ਨੇ। ਪਰ ਜਦੋਂ ਕੱਲ ਇਹ ਪਹਿਲੂ ਆਇਆ ਤਾਂ ਉਸ ਪਹਿਲੂ ਦੇ ਉੱਤੇ ਆਉਣ ਦੀ ਉਮੀਦ ਇਹ ਸੀ ਕਿ ਸਰਕਾਰ ਇਹ ਕਹੂ ਕਿ ਨਹੀਂ, ਅਸੀਂ ਕੇਂਦਰ ਦੇ 650 ਕਰੋੜ ਦੇ ਲਈ, ਤਾਂ ਕਿ ਸਾਡੀ ਸਿਹਤ ਵਾਲਾ ਪੱਖ, ਸਾਡਾ ਸਿਹਤ ਵਿਭਾਗ ਮਜ਼ਬੂਤ ਰਹੇ, ਉਹਦੇ ਲਈ ਅਸੀਂ ਆਪਣੇ ਸਿਹਤ ਕੇਂਦਰਾਂ ਨੂੰ ਜਾਂ ਜਿਹੜੇ ਹੈਲਥ ਕੇਂਦਰ ਹੈ ਉਹਨਾਂ ਨੂੰ ਦੁਬਾਰਾ ਮਜ਼ਬੂਤ ਕਰਾਂਗੇ, ਤਾਂ ਕਿ ਅਸੀਂ ਉਹ 650 ਕਰੋੜ ਵੀ ਰਿਲੀਜ਼ ਕਰਾ ਸਕੀਏ ਤੇ ਅਗਲੇ ਸਾਲ ਵਾਲਾ। ਪਰ ਇਹ ਸੁਨੇਹਾ ਦੇ ਕੇ ਕਿ ਹਾਂ ਅਸੀਂ 100 ਹੋਰ ਖੋਲਣ ਜਾ ਰਹੇ ਹਾਂ ਔਰ ਸਾਡੇ ਕਾਮਯਾਬ ਨੇ, ਇਹਦੇ ਨਾਲ ਇੱਕ ਹੋਰ ਪੈਰਾਸ਼ੂਟ ਜਿਹੜੀ ਯੋਜਨਾ, ਫਰਿਸ਼ਤੇ ਯੋਜਨਾ ਜਿਹਨੂੰ ਇਹ ਨਾਮ ਦੇ ਰਹੇ ਨੇ, ਉਹ ਸ਼ੁਰੂ ਕਰਨ ਜਿਹਦੀ ਆਪਾਂ ਪਹਿਲਾਂ ਵੀ ਇੱਕ ਵਾਰ ਚਰਚਾ ਕੀਤੀ ਸੀ ਕਿ ਜੇਕਰ ਕੋਈ ਸੜਕ ਹਾਦਸਾ ਹੁੰਦਾ ਹੈ, ਉਹ ਸੜਕ ਹਾਦਸੇ ਵਾਲੇ ਵਿਅਕਤੀ ਨੂੰ ਕੋਈ ਹਸਪਤਾਲ ਲੈ ਕੇ ਪਹੁੰਚਦਾ ਤਾਂ ਉਹਨੂੰ 2000 ਰੁਪਇਆ ਇਨਾਮ ਰਾਸ਼ੀ ਵਜੋਂ ਦੇਣ ਦੀ ਪਹਿਲ ਕਦਮੀ ਵਾਲੀ ਇਹ ਯੋਜਨਾ ਵੀ ਜਲਦੀ ਲਾਗੂ ਕਰਨ ਦੀ ਸਰਕਾਰ ਦੀ ਕੱਲ ਤਿਆਰੀ ਹੈ। ਕੱਲ ਇਹਦੇ ਵਿੱਚ ਵੀ ਚਰਚਾ ਹੋਈ ਹੈ ਕੱਲ ਵਾਲੀ ਬੈਠਕ 'ਚ। ਪਰ ਅਹਿਮ ਪਹਿਲੂ ਇਹ ਹੈ ਕਿ ਇਹ ਸਾਰਾ ਕੁਝ ਜੋ
ਨਜ਼ਰ ਆਇਆ ਬੈਠਕ ਤੋਂ ਬਾਅਦ ਕਿ ਬੇਪਰਵਾਹ ਆ ਅਸੀਂ ਉਸ 650 ਕਰੋੜ ਨੂੰ ਲੈ ਕੇ, ਪਰ ਅਸੀਂ 100 ਮੁਹੱਲਾ ਕਲੀਨਿਕ ਹੋਰ ਖੋਲ ਦੇਣੇ ਆ। ਪਰ ਉਹਲੇ ਦੇ ਵਿੱਚ ਅਧਿਕਾਰੀਆਂ ਨਾਲ, ਕੁਝ ਵੱਡੇ ਅਧਿਕਾਰੀਆਂ ਨਾਲ ਬੈਠਕ ਇਹ ਕੀਤੀ ਗਈ ਕਿ ਆਪਾਂ ਰਿਲੀਜ਼ ਕਿਵੇਂ ਕਰਾ ਸਕਦੇ ਹਾਂ ਪੈਸੇ। ਫਿਰ ਜੀ ਠੀਕ ਹੈ। ਫਿਰ ਇਹਦੇ ਲਈ ਤਰੀਕਾ ਕੀ ਹੈ? ਫਿਰ ਉਹ ਜਿਹੜੀ ਕੱਲ ਆਪਾਂ ਚਰਚਾ ਕਰ ਰਹੇ ਸੀ ਉਸ ਨੂੰ ਲੈ ਕੇ ਕੁਝ ਮਾਰਕ ਕੀਤਾ ਗਿਆ। ਕੁਝ ਅਧਿਕਾਰੀ ਕਾਗਜ਼ ਲੈ ਕੇ ਪਹੁੰਚੇ ਸੀ ਕਿ ਜਨਾਬ ਇੱਥੇ ਆਪਾਂ ਬਿਲਕੁਲ ਪਹਿਲੇ ਪਿਛਲੀਆਂ ਸਰਕਾਰਾਂ ਨੇ ਪ੍ਰਵੀਨ ਜੀ ਪੰਜਾਬ ਦੇ ਹੈਲਥ ਸੈਂਟਰਾਂ ਨੂੰ, ਮੁੱਢਲੇ ਸਿਹਤ ਕੇਂਦਰਾਂ ਨੂੰ, ਸਾਡੀਆਂ ਡਿਸਪੈਂਸਰੀਆਂ ਨੂੰ ਮਾਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਆ। ਖੰਡਰ ਬਣੇ ਨੇ ਉਹ, ਬਿਲਕੁਲ ਕੋਈ ਸ਼ੱਕ ਨਹੀਂ। ਮੁਸਕ ਆਉਂਦੀ ਆ ਉਹਨਾਂ ਚ, ਮਤਲਬ ਸਲਾਬ ਦੀ ਉਹ ਹੈ ਨਾ, ਮਰੀਜ਼ ਜਾਂਦਾ ਠੀਕ ਹੋਣ ਲਈ ਆ ਤਾਂ ਬਿਮਾਰ ਹੋ ਜਾਂਦਾ ਸੀ, ਜਾਂ ਡਾਕਟਰ ਨਹੀਂ ਪੂਰੇ ਦਿੱਤੇ ਜਾ ਸਕੇ, ਜਾਂ ਉੱਥੇ ਨਰਸਾਂ ਨਹੀਂ ਪੂਰੇ ਦਿੱਤੀ ਜਾ ਸਕੀਆਂ। ਬੇਸ਼ੱਕ ਹੁਣ ਇੱਥੇ ਦਾਵਾ ਆਉਂਦਾ ਕਿ 20 ਲੱਖ ਖਰਚਤਾ ਜੀ, 40 ਲੱਖ ਖਰਚਤਾ ਜੀ, ਪਰ ਥੋੜੀ ਜਿਹੀ ਦਿੱਖ ਜੀ ਸਾਫ਼ ਜੀ ਤਾਂ ਬਣੀ ਮੁਹੱਲਾ ਕਲੀਨਿਕਾਂ ਦੀ। ਇਹ ਵੱਖਰੀ ਗੱਲ ਆ ਕਿ ਉਹ ਦੁਕਾਨਦਾਰੀ ਕਹੀ ਜੀ ਹੈ, ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਨਾ ਕਿ ਜੋ ਸਥਾਪਤ ਹੈ ਤੁਸੀਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਨਾ ਕਰੋ ਸਿਰਫ ਇਸ ਲਈ ਕਿ ਅਸੀਂ ਆਪਣਾ ਪ੍ਰਚਾਰ ਕਰਨਾ। ਫੋਟੋ ਲਾ ਕੇ ਤਾਂ ਪੰਜਾਬ ਦੀ ਸਿਹਤ ਨਹੀਂ ਨਾ ਦਰੁਸਤ ਹੋਣੀ ਜੀ। ਉਹਦੇ ਲਈ ਕੰਮ ਵੀ ਕਰਨਾ ਪੈਣਾ ਨਾ। ਉਹਦੇ ਲਈ ਜੇਕਰ ਹੁਣ ਸਰਕਾਰ ਨੇ ਇਹ ਦੁਬਾਰਾ ਫਿਰ ਤਜਵੀਜ਼ ਕੱਢੀ ਕਿ ਲਿਆਓ ਭਾਈ ਕਾਗਜ਼ ਪੱਤਰ, ਕਿੱਥੇ ਕੁ ਬਿਲਡਿੰਗਾਂ ਪਈਆਂ ਨੇ, ਕਿੱਥੇ ਕੁ ਕਮਰਾ ਹੈਗਾ, ਜੇ ਆਪਾਂ ਉਹ ਬਿਲਡਿੰਗਾਂ ਵਰਤ ਲੀਆਂ ਜਾਂ ਕਿਸੇ ਹੋਰ ਕੰਮ ਲਈ ਵਰਤੀਆਂ ਗਈਆਂ ਜਾਂ ਖਾਲੀ ਪਈਆਂ ਨੇ ਤਾਂ ਉਹਨਾਂ ਨੂੰ ਕਿੰਨਾ ਕੁ ਠੀਕ ਠਾਕ। ਇਹ ਨਾ ਹੋਵੇ ਹੁਣ 20 ਲੱਖ ਖਰਚ ਹੋਣ ਲੱਗ ਜਾਵੇ, ਦੁਬਾਰਾ ਵੀ ਫਿਕਰ ਖੜਾ ਕਿ ਇੱਕ ਮੁਹੱਲਾ ਕਲੀਨਿਕ ਬਣਾਉਣ ਤੇ ਕਹਿੰਦੇ 20 ਲੱਖ ਖਰਚ ਕਰ ਬੈਠੇ ਜੀ, ਇਹ ਹੋ ਗਿਆ ਜੀ। ਉਹ ਕਾਗਜ਼ਾਂ 'ਚ ਖਰਚ ਹੋਇਆ ਜਾਂ ਹਕੀਕਤ ਹੋਇਆ ਜੀ, ਜਾਂਚ ਦਾ ਵਿਸ਼ਾ ਹੋਊਗਾ ਜਦੋਂ ਕੋਈ ਹੋਰ ਧਿਰ ਸਵਾਲ ਕਰਨ ਜੋਗੀ ਹੋਊਗੀ। ਸੋ ਇਸ ਲਈ ਕਹਿੰਦੇ ਜੀ ਉਹਨਾਂ ਨੂੰ ਦਰੁਸਤ ਕਰਾ ਕੇ ਉਹਨਾਂ ਨੂੰ ਦੁਬਾਰਾ ਹੈਲਥ ਸੈਂਟਰਾਂ ਦਾ ਰੂਪ ਦੇ ਕੇ ਫਿਰ ਕੇਂਦਰ ਕੋਲ ਇੱਕ ਤਜਵੀਜ਼ ਭੇਜਣ ਦੀ, ਫਾਈਲ ਦੁਬਾਰਾ ਭੇਜਣ ਦੀ ਕੋਸ਼ਿਸ਼ ਆ ਤਾਂ ਕਿ ਪਿਛਲਾ ਵੀ ਮਿਲ ਜਾਵੇ ਤੇ ਅਗਲੇ ਸਾਲ ਵੀ ਮਿਲ ਸਕੇ। ਸੋ ਅੰਦਰ ਖਾਤੇ ਦੀ ਤਿਆਰੀ ਹੋ ਰਹੀ ਆ, ਪਰ ਬਾਹਰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਬੇਪਰਵਾਹ ਹੋ ਗਏ। ਹਾਂ, ਕੇਂਦਰ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਪੰਜਾਬ ਨਾਲ ਜਾਣ ਕੇ ਧੱਕਾ ਕਰਦਾ, ਸਾਡਾ GST ਰੋਕ ਕੇ ਰੱਖਦਾ, ਸਮੇਂ ਸਿਰ ਨਹੀਂ ਦਿੰਦਾ, ਸਾਡਾ ਪੇਂਡੂ ਵਿਕਾਸ ਫੰਡ ਰੋਕ ਕੇ ਬੈਠਾ। ਹੁਣ ਪੇਂਡੂ ਵਿਕਾਸ ਫੰਡ ਵਾਲੇ ਮਾਮਲੇ 'ਚ ਸੜਕਾਂ ਤੇ ਫੋਟੋਆਂ ਤਾਂ ਨਹੀਂ ਲੱਗੀਆਂ ਨਾ ਭਗਵੰਤ ਮਾਨ ਦੀਆਂ, ਉਹ ਤਾਂ ਤੁਸੀਂ ਜਾਣਬੁੱਝ ਕੇ ਰੋਕ ਰਹੇ ਹੋ ਨਾ, ਸਮਝ ਆਉਂਦੀ ਆ। ਸੋ ਇਹ 600 ਕਰੋੜ ਰੁਪਈਆ ਚਾਹੇ ਰੋਕਣ ਦਾ ਨੁਕਤਾ ਤੁਹਾਡਾ ਸਹੀ ਹੋਵੇ, ਪਰ ਉਹ ਹੈ ਬਦਲਾਖੋਰੀ ਵਾਲੀ ਭਾਵਨਾ ਨਾਲ ਕਿ ਇਸ ਲਈ ਨਹੀਂ ਦੇਣਾ। ਇਹ ਸਾਰੇ ਪਹਿਲੂ, ਕਿਉਂਕਿ ਹਾਂ ਬਾਦਲਾਂ ਦੇ ਸਮੇਂ ਵੀ ਇਹ ਪੰਗਾ ਪਿਆ ਸੀ ਜਦੋਂ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਐਂਬੂਲੈਂਸਾਂ ਦੇ ਉੱਤੇ, ਤਦ ਵੀ ਇਹ ਇਸੇ ਤਰ੍ਹਾਂ ਪੈਸੇ ਰੋਕਣ ਦਾ ਮਾਮਲਾ ਸਾਹਮਣੇ ਆਇਆ ਸੀ ਇੱਕ ਵਾਰ। ਸੋ ਇਸ ਲਈ ਇਹ ਮਾਮਲਾ ਤਾਂ ਉਸੇ ਕੜੀ ਦੇ ਵਿੱਚ ਹੈ, ਪਰ ਸਰਕਾਰ ਨੇ ਉਸ ਨੂੰ ਸਾਹਮਣੇ ਆ ਕੇ ਦਰੁਸਤ ਕਰਨ ਦੀ ਬਜਾਏ ਪੜਦੇ ਉਹਲੇ ਦਾ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਹਮਣੇ ਆਇਆ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਬੇਪਰਵਾਹ ਹਾਂ, ਪਰ ਅੰਦਰੋਂ ਪੂਰੀ ਪਰਵਾਹ ਕੀਤੀ ਜਾ ਰਹੀ ਹੈ। ਕਿਉਂਕਿ ਜੀ ਖਜ਼ਾਨੇ ਦੀ ਜੋ ਸਥਿਤੀ ਆ ਉਹ ਤੋਂ ਆਪਾਂ ਸਾਰੇ ਵਾਕਫ ਹਾਂ। ਕਰਜ਼ਾ ਜਿਸ ਕਦਰ ਲਿਆ ਜਾ ਰਿਹਾ ਆਪਾਂ ਉਸ ਤੋਂ ਵਾਕਫ ਹਾਂ ਕਿ 1 ਮਹੀਨੇ 'ਚ ਹੁਣ 5000 ਕਰੋੜ ਨੂੰ ਪਹੁੰਚਣ ਵਾਲੇ ਹੋ ਗਏ। 4550 ਕਰੋੜ ਦਾ ਕਰਜ਼ਾ ਅਸੀਂ ਨਵੰਬਰ ਮਹੀਨੇ 'ਚ 1 ਮਹੀਨੇ 'ਚ ਚੁੱਕਿਆ। ਇਸ ਲਈ ਪੰਜਾਬ ਦੀ ਸਥਿਤੀ ਕੀ ਹੈ ਇੱਥੋਂ ਸਮਝ ਆਉਂਦੀ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਆਪਾਂ ਰਾਜੋਆਣਾ ਦੀ, ਭੁੱਖ ਹੜਤਾਲ ਤੋਂ ਬਾਅਦ ਰਾਜੋਆਣਾ ਦਾ ਕਹਿੰਦੇ ਭਾਰ ਘਟਣ ਲੱਗਿਆ ਜੀ। ਬਿਲਕੁਲ ਪ੍ਰਵੀਨ ਜੀ, ਤੀਜਾ ਦਿਨ ਸੀਗਾ ਕੱਲ, ਤੇ ਜੇਕਰ ਅੱਜ ਆਪਾਂ ਗੱਲ ਕਰੀਏ ਤਾਂ ਅੱਜ ਚੌਥਾ ਦਿਨ ਹੋ ਜਾਣਾ ਜੀ। ਅੱਜ ਫਿਰ ਡਾਕਟਰੀ ਟੀਮਾਂ ਜਾਣਗੀਆਂ ਜਾਂਚ ਕਰਨ ਲਈ, ਪਰ ਪਹਿਲੇ 2 ਦਿਨ ਤੱਕ ਕਿਸੇ ਵੀ ਟੈਸਟ ਦੇ ਵਿੱਚ ਕੁਝ ਵੀ ਅਜਿਹਾ ਨਹੀਂ ਆਇਆ। ਕੱਲ ਜਦੋਂ 3 ਮੈਂਬਰੀ ਡਾਕਟਰਾਂ ਦੀ ਟੀਮ ਚੈੱਕ ਕਰਨ ਗਈ, ਡਾਕਟਰ ਯਾਦਵਿੰਦਰ ਸਿੰਘ, ਡਾਕਟਰ ਚੰਦਨਦੀਪ ਸਿੰਘ ਤੇ ਡਾਕਟਰ ਸਾਦਿਕ ਜੀ, ਇਹ ਤੇ ਆਧਾਰਿਤ 3 ਮੈਂਬਰੀ ਟੀਮ ਜਦੋਂ ਡਾਕਟਰਾਂ ਦੀ ਚੈੱਕ ਕੀਤੀ ਤਾਂ ਉਹਨਾਂ ਦਾ ਕਹਿੰਦੇ BP, ਸ਼ੂਗਰ, ਬਾਕੀ ਸਾਰੇ ਟੈਸਟ ਬਿਲਕੁਲ ਨਾਰਮਲ ਆਏ। ਪਰ ਪਿਛਲੇ 2 ਦਿਨਾਂ ਨਾਲੋਂ ਕੱਲ ਵਜਨ ਥੋੜਾ ਘੱਟ ਹੋਇਆ ਨਜ਼ਰ ਆਇਆ। ਬਿਲਕੁਲ 3 ਦਿਨਾਂ ਤੋਂ ਜਦੋਂ ਬੰਦੇ ਦੇ ਅੰਦਰ ਅੰਨ ਨਹੀਂ ਜਾਏਗਾ, ਕੁਝ ਵੀ ਖੁਰਾਕ ਨਹੀਂ ਜਾਏਗੀ, ਤਾਂ ਉਹਦਾ ਅਸਰ ਪੈਣਾ ਮਤਲਬ ਕਿ ਲਾਜ਼ਮੀ ਹੈ। ਪਰ ਇਹ ਤੋਂ ਬਾਅਦ ਹੁਣ ਡਾਕਟਰ ਕਹਿੰਦੇ ਕਿ 5ਵੇਂ ਦਿਨ ਤੋਂ ਬਾਅਦ ਫਿਰ ਇਹ ਚਿੰਤਾ ਵਾਲੀ ਗੱਲ ਹੋ ਜਾਂਦੀ ਕਿ ਚੌਥੇ ਦਿਨ ਤੱਕ ਵੀ ਠੀਕ ਹੈ ਕਿ ਉੱਥੇ ਤੱਕ ਵੀ ਵਜਨ ਆਉਣ ਦੀ ਉਮੀਦ ਹੈ ਕਿ ਵਜਨ ਘਟਿਆ ਉਸ ਸਥਿਤੀ ਆ ਸਕਦਾ, ਪਰ 5ਵੇਂ ਦਿਨ ਤੋਂ ਬਾਅਦ ਇਹਦਾ ਅਸਰ ਹੋਰ ਚੀਜ਼ਾਂ ਤੇ, ਹੋਰ ਅੰਗਾਂ ਤੇ ਪੈਣਾ ਸ਼ੁਰੂ ਹੋ ਜਾਂਦਾ, ਜਿਸ ਤੋਂ ਬਾਅਦ ਫਿਰ ਹੋਰ ਟੈਸਟਾਂ ਦੇ ਵਿੱਚ ਵੀ ਗੜਬੜ ਆ ਸਕਦੀ ਹੈ ਜੀ। ਇੱਕ ਪਾਸੇ ਇਹ ਪਹਿਲੂ ਹੈ, ਦੂਸਰੇ ਪਾਸੇ ਕਹਿੰਦੇ ਕਿ ਰਾਜੋਆਣਾ ਹੋਰੀ ਅੜੇ ਹੋਏ ਨੇ। ਬੁਲੰਦ ਸਿੰਘ ਰਾਜੋਆਣਾ ਕਹਿੰਦੇ ਕਿ ਮੈਂ ਆਪਣੀ ਭੁੱਖ ਹੜਤਾਲ ਨਹੀਂ ਛੱਡਣੀ। ਕਹਿੰਦੇ ਕਿ ਪਤਾ ਇਹ ਲੱਗ ਰਿਹਾ ਕਿ ਉਹ ਇਸ ਗੱਲੋਂ ਨਾਰਾਜ਼ ਨੇ ਕਿ ਮੇਰੀ ਜਿਹੜੀ ਪਟੀਸ਼ਨ ਮੈਂ ਪਾਈ ਸੀ ਜਾਂ ਅਪੀਲ ਜਿਹੜੀ ਰਾਸ਼ਟਰਪਤੀ ਕੋਲ ਭੇਜੀ ਸੀ, ਉਹਦੇ ਉੱਤੇ ਪੰਜਾਬ ਦੀਆਂ ਪੰਥਕ ਜਮਾਤਾਂ ਨੇ, ਪੰਥਕ ਨੁਮਾਇੰਦਿਆਂ ਨੇ ਜਾਂ ਅਕਾਲੀ ਦਲ ਨੇ ਜਾਂ ਪੰਜਾਬ ਨੇ ਉਵੇਂ ਪੈਰਵੀ ਨਹੀਂ ਕੀਤੀ ਜਿਵੇਂ ਕਰਨੀ ਚਾਹੀਦੀ, ਜਿਵੇਂ ਇਸ ਮਸਲੇ ਤੇ ਕਹਿੰਦੇ ਪਹਿਰਾ ਦੇਣਾ ਚਾਹੀਦਾ, ਉਵੇਂ ਨਹੀਂ ਦਿੱਤਾ। ਤੇ ਇਸ ਲਈ ਕਹਿੰਦੇ ਕਿ ਉਹ ਨਾਰਾਜ਼ ਹੋ ਕੇ ਕਹਿੰਦੇ ਨੇ ਕਿ ਮੈਂ ਆਪਣੀ ਉਹ ਵਾਪਸ ਲੈਣੀ ਆ, ਜੋ ਫੈਸਲਾ ਹੋਣਾ ਹੋ ਜਾਵੇ। ਤੇ ਇੱਧਰ ਜਥੇਦਾਰ ਸਾਹਿਬਾਨ ਦੀ ਬੈਠਕ, ਜਥੇਦਾਰ ਸਾਹਿਬਾਨ ਵੱਲੋਂ ਅਪੀਲ, ਪਿਛਲੇ ਦਿਨੀ SGPC ਦਾ ਮਿਲਣਾ, ਤੇ ਉਹ ਤੋਂ ਅਗਲੀ ਕੜੀ ਇਹ ਹੈ ਕਿ ਅੱਜ 2 ਤਖਤਾਂ ਦੇ ਜਥੇਦਾਰ
ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਜ 3 ਮੈਂਬਰੀ ਵਫਦ ਮਿਲਣ ਲਈ ਜਾ ਰਿਹਾ, ਬਸ਼ਰਤੇ ਉਹਨਾਂ ਨੂੰ ਮਿਲਣ ਦਿੱਤਾ ਜਾਵੇ। ਉਹਨਾਂ ਨੇ ਬਕਾਇਦਾ ਜੇਲ੍ਹ ਸੁਪਰਡੈਂਟ ਨੂੰ ਈਮੇਲ ਰਾਹੀਂ ਵੀ, ਹੈ ਨਾ, ਜੇਲ੍ਹ ਵਿਭਾਗ ਦੇ ਮੁਖੀਆਂ ਨੂੰ, ਸੰਬੰਧਿਤ DGP ਨੂੰ, ਉਹਨਾਂ ਨੂੰ ਚਿੱਠੀਆਂ ਰਾਹੀਂ ਵੀ ਸੁਨੇਹਾ ਭੇਜਿਆ ਕਿ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਇਹ 3 ਮੈਂਬਰੀ ਵਫਦ ਅੱਜ ਮਿਲਣ ਆ ਰਿਹਾ ਕਿ ਇਹਨਾਂ ਨੂੰ ਮੁਲਾਕਾਤ ਕਰਾਈ ਜਾਵੇ। ਹੋ ਸਕਦਾ ਰਾਜਾ ਉਹਨਾਂ ਦੀ ਭੈਣ ਵੀ ਮੁਲਾਕਾਤ ਕਰੇ, ਉਹ ਨਾਲ ਕਰਦੇ ਆ ਜਾਂ ਵੱਖਰੇ ਕਰਦੇ ਆ, ਇਹ ਅਜੇ ਸਪਸ਼ਟ ਨਹੀਂ ਹੈ, ਪਰ ਉਮੀਦ ਹੈ ਕਿ ਉਹ ਵੀ ਸ਼ਾਇਦ ਅੱਜ ਦੁਬਾਰਾ ਮਿਲਣਗੇ। ਬੇਸ਼ੱਕ ਜਥੇਦਾਰ ਸਾਹਿਬਾਨ ਨੇ ਫਿਰ ਕੱਲ ਵੀ ਅਪੀਲ ਕੀਤੀ ਕਿ ਨਹੀਂ, ਅਸੀਂ ਸਾਰੇ ਮਾਮਲੇ ਤੇ ਨਜ਼ਰਸਾਨੀ ਕਰ ਰਹੇ ਹਾਂ ਕਿ ਤੁਸੀਂ ਭੁੱਖ ਹੜਤਾਲ ਨਾ ਕਰੋ, ਪਰ ਉਹ ਕਹਿੰਦੇ ਕਿ ਉਹ ਆਪਣੀ ਹੁਣ ਇਸ ਗੱਲ ਤੇ ਤਾੜੇ ਨੇ ਕਿ ਹੁਣ ਮੈਂ ਭੁੱਖ ਹੜਤਾਲ ਨਹੀਂ ਸੁਣੀ ਜਦੋਂ ਤੱਕ ਮੇਰੀ ਪਟੀਸ਼ਨ ਵਾਪਸ ਨਹੀਂ ਲਈ ਜਾਂਦੀ। ਇੱਧਰ ਦੂਸਰੇ ਪਾਸੇ ਕੱਲ ਸ਼੍ਰੋਮਣੀ ਕਮੇਟੀ ਨੇ ਬੈਠਕ ਕੀਤੀ ਆ ਔਰ ਬੈਠਕ ਕਰਕੇ 20 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਆ। ਠੀਕ ਹੈ ਕਿ 20 ਦਸੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਮੂਹ ਸਿੱਖ ਜਥੇਬੰਦੀਆਂ ਨਾਲ ਰਾਬਤਾ ਕੀਤਾ ਜਾਵੇ। ਇਹਦੇ ਲਈ ਧਾਮੀ ਹੋਰਾਂ ਨੂੰ ਅਧਿਕਾਰ ਦਿੱਤੇ ਗਏ ਨੇ, ਐਡਵੋਕੇਟ ਧਾਮੀ ਹੋਰਾਂ ਨੂੰ, ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਭਰੋਸਾ ਦਵਾਇਆ ਕਿ ਨੌਜਵਾਨ ਪੀੜ੍ਹੀ ਨੂੰ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਹੈ। ਬਾਕੀ ਸਾਰੀਆਂ ਧਿਰਾਂ, ਚਾਹੇ ਉਹ ਪੰਜਾਬ ਨਾਲ ਸੰਬੰਧਿਤ ਨੇ, ਚਾਹੇ ਉਹ ਪੰਜਾਬ ਤੋਂ ਬਾਹਰ ਨੇ, ਚਾਹੇ ਉਹ ਦਿੱਲੀ ਨਾਲ ਸੰਬੰਧਿਤ ਸਿੱਖ ਸੰਸਥਾਵਾਂ ਨੇ, ਸਿੱਖ ਸੰਗਠਨ ਨੇ, ਉਹਨਾਂ ਨਾਲ ਰਾਬਤਾ ਕਰਨ ਦੇ ਲਈ ਐਡਵੋਕੇਟ ਧਾਮੀ ਹੋਰਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ ਕਿ ਤੁਸੀਂ ਇਹ ਰਾਬਤਾ ਕਰਨਾ ਕਿ ਉੱਥੇ ਇੱਕ ਵੱਡੀ ਸ਼ਕਤੀ ਦਾ ਪ੍ਰਦਰਸ਼ਨ ਹੋ ਸਕੇ। ਔਰ ਇਹ ਵੀ ਪਤਾ ਲੱਗਿਆ ਕਿ ਇਸ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਨਾਲ ਵੀ ਸੰਪਰਕ ਸਾਧਿਆ ਜਾ ਰਿਹਾ, ਜਿਹੜੀਆਂ ਮਤਲਬ ਕਿ ਸਿੱਖ ਮੁੱਦਿਆਂ ਨੂੰ ਵੀ ਨਾਲ ਲੈ ਕੇ ਚੱਲਦੀਆਂ ਨੇ, ਜਿਹੜੀਆਂ ਸਿੱਖ ਰਵਾਇਤਾਂ ਦੇ ਅਨੁਸਾਰ ਵੀ ਇਸ ਗੱਲ ਤੇ ਅੱਗੇ ਵਧਦੀਆਂ ਨੇ। ਸੋ ਉਹਨਾਂ ਕਿਸਾਨ ਜਥੇਬੰਦੀਆਂ ਨਾਲ ਵੀ ਸ਼੍ਰੋਮਣੀ ਕਮੇਟੀ ਅੱਜ ਰਾਬਤਾ ਕਰੇਗੀ ਤਾਂ ਕਿ 20 ਤਰੀਕ ਵਾਲਾ ਇਕੱਠ ਵੀ ਵੱਡਾ ਹੋ ਸਕੇ। ਔਰ ਅਹਿਮ ਨਜ਼ਰ ਅੱਜ ਇਸ ਗੱਲ ਦੇ ਉੱਤੇ ਆ ਕਿ ਇੱਕ ਤਾਂ ਅੱਜ ਦੀ ਡਾਕਟਰੀ ਰਿਪੋਰਟ ਕੀ ਆਊਗੀ, ਕਿਉਂਕਿ 5ਵੇਂ ਦਿਨ ਤੋਂ ਬਾਅਦ ਫਿਰ ਫਿਕਰਮੰਦੀ ਵਾਲਾ ਪਹਿਲੂ ਹੋਊਗਾ, ਔਰ ਦੂਸਰਾ ਕੀ ਅੱਜ ਮਿਲਣ ਦਿੱਤਾ ਜਾਊਗਾ ਇਹਨਾਂ 3 ਅਹਿਮ ਜਥੇਦਾਰ ਸਾਹਿਬਾਨ ਦਾ ਜਾਣਾ। ਤੇ ਜੇਕਰ ਉਹਨਾਂ ਨੂੰ ਵੀ ਸਰਕਾਰ ਮੁਲਾਕਾਤ ਤੋਂ ਰੋਕਦੀ ਆ ਫਿਰ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਤੇ ਸ਼ੱਕ ਹੋਊਗਾ। ਹਾਂ, ਉਸ ਦਿਨ ਮਜੀਠੀਆ ਉਹਨਾਂ ਨੂੰ ਰੋਕਣਾ ਸਮਝ ਆਉਂਦੀ ਤੁਹਾਡੀ ਰਾਜਨੀਤੀ ਆ, ਤੁਹਾਡੀ ਆਪਸੀ ਟਸਲ ਆ, ਹੈ ਨਾ, ਪਰ ਸਵਾਲ ਉਸ ਦਿਨ ਵੀ ਵੱਡਾ ਸੀਗਾ। ਮਤਲਬ ਬਿਕਰਮ ਮਜੀਠੀਆ ਹੋਰ ਹੀ ਕਹਿੰਦੇ ਜੀ ਕਿ ਮੈਨੂੰ ਜੇਲ੍ਹ ਅਧਿਕਾਰੀਆਂ ਨੇ ਥੋੜਾ ਰੋਕਿਆ, ਮੈਨੂੰ ਤਾਂ ਮੁੱਖ ਮੰਤਰੀ ਦੇ ਹੁਕਮਾਂ ਤੇ ਰੋਕਿਆ ਗਿਆ। ਮਤਲਬ ਜੇਕਰ ਇਹ ਗੱਲ ਅਹਿਮ ਹੈ, ਉਹ ਕਹਿੰਦੇ ਜੀ ਜੇਲ੍ਹ ਵਿਭਾਗ, ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਆ, ਉਹਦੇ ਹੁਕਮਾਂ ਤੇ ਰੋਕਿਆ, ਜਦੋਂ ਕਿ ਜੇਲ੍ਹ ਵਾਲੇ ਕਹਿੰਦੇ ਨਹੀਂ ਜੀ ਇਹ ਸਾਡੇ ਵੱਲੋਂ ਸੀਗਾ ਕਿ ਅਸੀਂ ਮਨਜ਼ੂਰੀ ਨਹੀਂ ਦੇ ਸਕਦੇ ਜਾਂ, ਹੈ ਨਾ। ਪਰ ਮਜੀਠੀਆ ਨੇ ਇਹ ਉਂਗਲ ਉਸ ਸਮੇਂ ਮੁੱਖ ਮੰਤਰੀ ਤੇ ਖੜੀ ਕੀਤੀ ਤੇ ਜੇ ਮੁੱਖ ਮੰਤਰੀ ਜੇਲ੍ਹ ਮਤਲਬ ਕਿ ਗ੍ਰਹਿ ਵਿਭਾਗ ਹੋਣ ਦੇ ਨਾਤੇ ਇਸ ਗੱਲ ਲਈ ਰੋਕ ਸਕਦੇ ਕਿ ਬਿਕਰਮ ਮਜੀਠੀਆ ਤੂੰ ਮੁਲਾਕਾਤ ਨਹੀਂ ਕਰ ਸਕਦਾ, ਫਿਰ ਬਾਈਬਲ ਕਲਾਂ ਬਰਗਾੜੀ ਕਾਂਡ ਦੇ ਗੋਲੀ ਦਾ ਹੁਕਮ ਵੀ ਤਾਂ ਫਿਰ ਮੁੱਖ ਮੰਤਰੀ ਨੇ ਕਿਸੇ ਨੇ ਦਿੱਤਾ ਹੋਣਾ ਨਾ। ਸੋ ਇਸ ਲਈ ਇਹ ਕੜੀਆਂ ਵੀ ਤਾਂ ਫਿਰ ਇੱਥੇ ਸਵਾਲ ਖੜਾ ਕਰਦੀਆਂ ਕਿ ਕਿੱਥੋਂ ਤੱਕ ਤੁਹਾਡੀ ਦਖਲ ਅੰਦਾਜ਼ੀਆਂ ਨੇ, ਕਿੱਥੋਂ ਤੱਕ ਤੁਸੀਂ ਰਾਜਨੀਤਿਕ ਕਿਸੇ ਮਸਲਿਆਂ 'ਚ ਦਖਲ ਦਿੰਦੇ ਹੋ। ਸੋ ਹੁਣ ਇੱਕ ਪਾਸੇ 20 ਤਰੀਕ ਦੇ ਪ੍ਰਦਰਸ਼ਨ ਦੀ ਤਿਆਰੀ ਔਰ ਇਹ ਰਾਜੋਆਣ ਦੇ ਨਾਲ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਦੇ ਪਹਿਲੂ ਤੇ ਹੋਣੀ ਹੈ, ਉਹਨਾਂ ਦੇ ਉਸ ਪਹਿਲੂ ਤੇ ਹੋਣਾ ਇਹ ਪ੍ਰਦਰਸ਼ਨ, ਤੇ ਦੂਸਰੇ ਪਾਸੇ ਅੱਜ ਦੀ ਮੁਲਾਕਾਤ ਤੇ ਅੱਜ ਦੀ ਡਾਕਟਰੀ ਰਿਪੋਰਟ, ਇਹ ਸਭ ਤੇ ਨਜ਼ਰ ਰੱਖਾਂਗੇ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਪੰਜਾਬ ਦੀ ਅਗਲੀ ਜਨਰੇਸ਼ਨ ਦੀ, ਜਵਾਕਾਂ ਦੀ ਗੱਲ ਕਰੀਏ ਆਪਾਂ, ਪੰਜਾਬ ਦੇ ਜਵਾਕਾਂ ਦੀ ਕਹਿੰਦੇ ਨਜ਼ਰ ਕਮਜ਼ੋਰ ਹੋ ਗਈ ਜੀ। ਵੈਸੇ ਵੀ ਆਪਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ, ਨਿੱਕੇ ਨਿੱਕੇ ਬੱਚੇ ਹੁੰਦੇ 7-8 ਸਾਲ ਦੇ, 10 ਸਾਲ ਦੇ, ਐਨਕ ਲੱਗੀ ਹੁੰਦੀ ਹੈ ਜੀ ਉਹਨਾਂ ਦੀ। ਪ੍ਰਵੀਨ ਜੀ, ਇੱਕ ਰਿਪੋਰਟ ਹੈ, ਇਹ ਸਾਲਾਨਾ ਜਿਵੇਂ ਟੈਸਟ ਹੁੰਦੇ ਆ, ਆਪਾਂ ਜਦੋਂ ਸਕੂਲਾਂ 'ਚ, ਆਪਾਂ ਵੀ ਸਰਕਾਰੀ ਸਕੂਲਾਂ 'ਚ ਪੜ੍ਹੇ, ਉਹ ਸਾਲ ਦੇ ਵਿੱਚ ਇੱਕ ਵਾਰ ਡਾਕਟਰਾਂ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੋਈ ਗੋਲੀ ਵੀ ਦੇ ਜਾਂਦੀਆਂ ਸੀ, ਕਈ ਵਾਰ ਟੀਕੇ ਵੀ ਲਾ ਜਾਂਦੀਆਂ ਸੀ, ਹੈ ਨਾ। ਸੋ ਕਈ ਵਾਰ ਚੈੱਕ, ਉਸੇ ਤਰ੍ਹਾਂ ਦਾ ਇਹ ਵਰਤਾਰਾ ਪੰਜਾਬ 'ਚ ਸਿਹਤ ਵਿਭਾਗ ਵੱਲੋਂ ਕੀਤਾ ਗਿਆ ਤੇ ਉਹ ਅੰਕੜੇ ਕਾਫੀ ਫਿਕਰਮੰਦੀ ਵਾਲੇ ਆਏ ਜੀ। ਅੰਕੜੇ ਦਾਅਵਾ ਕਰਦੇ ਨੇ ਕਿ 2021 ਤੋਂ ਲੈ ਕੇ ਅਕਤੂਬਰ 2023 ਤੱਕ 54,000 ਤੋਂ ਵੱਧ ਜਵਾਕਾਂ ਦੀ ਸਕਰੀਨਿੰਗ ਹੁੰਦੀ ਆ ਅੱਖਾਂ ਨੂੰ ਲੈ ਕੇ। ਠੀਕ ਹੈ। ਤੇ ਉਹਨਾਂ ਚੋਂ ਅੱਧਿਆਂ ਤੋਂ ਵੱਧ ਜਵਾਕਾਂ ਦੀ ਐਨਕਾਂ ਲੱਗ ਜਾਂਦੀਆਂ ਨੇ। 54,000 ਜਿਹੜੇ ਜਵਾਕਾਂ ਦੀ ਸਕਰੀਨਿੰਗ ਹੋਈ, ਉਹਨਾਂ ਚੋਂ 20,933 ਜਵਾਕਾਂ ਦੇ ਐਨਕਾਂ ਲਵਾਉਣੀਆਂ ਪਈਆਂ ਜੀ ਜੀ। ਹੁਣ ਇਹ ਅੰਕੜਾ 54,000 ਚੋਂ ਹੈ, ਪਰ ਕਈ ਥਾਵਾਂ ਤੇ ਸਥਿਤੀ ਇਹ ਆਈ ਕਿ ਸਕੂਲ ਚੋਂ ਸਕਰੀਨਿੰਗ ਲਈ ਗਏ ਜਵਾਕ ਘੱਟ, ਲਵਾ ਕੇ ਮੁੜੇ ਵੱਧ। ਠੀਕ ਹੈ, ਇਹ ਵੀ ਪਹਿਲੂ ਹੈ। ਇਸ ਲਈ ਇਹ 54,000 ਦੇ ਅੰਕੜਿਆਂ ਦੇ ਬਦਲੇ ਜੇ 20,933 ਐਨਕਾਂ ਲੱਗੀਆਂ, ਲਗਭਗ 21,000 ਐਨਕਾਂ ਲੱਗੀਆਂ ਹੈ, ਇਹ ਵੀ ਲਗਭਗ ਮਤਲਬ ਅੱਧੇ ਦੇ ਕਰੀਬ ਬਣਦੀਆਂ ਨੇ। ਪਰ ਕੁੱਲ ਜਿਹੜੇ ਅੰਕੜੇ ਆਏ ਫਿਰ ਉਹ ਕਹਿੰਦੇ 50% ਤੋਂ ਵੱਧ ਆਏ। ਠੀਕ ਹੈ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਪੰਜਾਬ ਦੇ ਜਵਾਕ, ਜਿਨ੍ਹਾਂ ਬਾਰੇ ਕਿਹਾ ਜਾਂਦਾ ਖੁੱਲੀ ਆਬੋ ਹਵਾ 'ਚ ਸਾਹ ਲੈਣ ਵਾਲਾ
ਖੁੱਲੇ, ਇੱਥੇ ਐਨਕਾਂ ਲੱਗਣ ਦੇ ਕੀ ਕਾਰਨ? ਤੇ ਉਹ ਡਾਕਟਰੀ ਰਿਪੋਰਟਾਂ ਕਹਿੰਦੀਆਂ ਜੀ ਪੰਜਾਬ 'ਚ ਜੰਕ ਫੂਡ ਪੂਰੀ ਤਰ੍ਹਾਂ ਦਾਖਲ ਹੋ ਚੁੱਕਿਆ, ਠੀਕ ਹੈ ਪੰਜਾਬ ਦੇ ਜਵਾਕ ਫੋਨ ਦੇ ਮਰੀਜ਼ ਹੋ ਚੁੱਕੇ ਨੇ ਜੀ। ਪੰਜਾਬ ਦੇ ਜਵਾਕ ਟੀਵੀ ਨਾਲ ਜੁੜ ਕੇ ਰਹਿ ਗਏ ਨੇ। ਨਤੀਜਾ ਉਹਨਾਂ ਦੀਆਂ ਅੱਖਾਂ ਤੇ ਇੰਨਾ ਗੰਭੀਰ ਅਸਰ ਹੈ ਕਿ ਹਰ ਤੀਜੇ ਜਵਾਕ ਦੀ ਅੱਖਾਂ ਨੂੰ ਦਵਾਈ ਦੀ, ਆਰਾਮ ਦੀ ਜਾਂ ਐਨਕ ਦੀ ਲੋੜ ਪੈ ਰਹੀ ਹੈ। ਅੱਛਾ ਜੀ। ਅਕਤੂਬਰ 2021 ਦੇ ਸਾਲ ਤੋਂ ਲੈ ਕੇ ਅਕਤੂਬਰ 2023 ਤੱਕ ਇਹ ਅੰਕੜੇ ਗਵਾਹੀ ਭਰਦੇ ਨੇ ਕਿ ਜੀ 2021-22 ਦੇ ਵਿੱਚ 2484 ਜਵਾਕਾਂ ਦੇ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲਾਂ ਦੇ, ਮਾਨਤਾ ਪ੍ਰਾਪਤ ਸਕੂਲਾਂ ਦੇ ਐਨਕਾਂ ਲੱਗੀਆਂ। 2022-23 ਦੇ ਵਿੱਚ 11761 ਜਵਾਕਾਂ ਦੀਆਂ ਐਨਕਾਂ ਲੱਗੀਆਂ। 2023-24 ਦੇ ਵਿੱਚ 6668 ਜਵਾਕਾਂ ਦੀਆਂ ਐਨਕਾਂ ਲੱਗੀਆਂ। ਹੁਣ ਤੁਸੀਂ ਇੱਥੋਂ ਅੰਕੜੇ ਦੇਖੋ ਕਿ ਨੰਬਰ 1 ਤੇ ਜਿਹੜਾ ਜ਼ਿਲ੍ਹਾ ਹੈਗਾ ਜੀ, ਉਹ ਹੈਗਾ ਜੀ ਲੁਧਿਆਣਾ। ਠੀਕ ਹੈ ਜੀ। ਸਭ ਤੋਂ ਵੱਧ ਐਨਕਾਂ ਲੁਧਿਆਣੇ 'ਚ ਲੱਗੀਆਂ, ਪਰ ਸਕਰੀਨਿੰਗ ਘੱਟ ਹੈ। ਲੁਧਿਆਣੇ 'ਚ ਸਕਰੀਨਿੰਗ ਹੋਈ 3343 ਜਵਾਕਾਂ ਦੀ, ਐਨਕਾਂ ਲੱਗੀਆਂ 3855 ਜਵਾਕਾਂ ਦੇ। ਇਹ ਤੋਂ ਬਾਅਦ ਦੂਏ ਨੰਬਰ ਤੇ ਆਉਂਦਾ ਪਟਿਆਲਾ। ਪਟਿਆਲੇ 'ਚ ਸਕਰੀਨਿੰਗ ਹੋਈ 2170 ਜਵਾਕਾਂ ਦੀ, ਐਨਕਾਂ ਲੱਗੀਆਂ 3481 ਦੇ ਜੀ। ਇਹ ਤੋਂ ਬਾਅਦ ਤੀਏ ਨੰਬਰ ਤੇ ਆਉਂਦਾ ਰੋਪੜ। 2176 ਦੀ ਸਕਰੀਨਿੰਗ ਹੋਈ, 1757 ਦੇ ਐਨਕਾਂ ਲੱਗੀਆਂ। ਚੌਥੇ ਨੰਬਰ ਤੇ ਆਉਂਦਾ ਜੀ ਜਲੰਧਰ, 1252 ਜਵਾਕਾਂ ਦੇ ਐਨਕਾਂ ਲੱਗੀਆਂ। ਪੰਜਵੇਂ ਨੰਬਰ ਤੇ ਆਉਂਦਾ ਅੰਮ੍ਰਿਤਸਰ, 1250 ਜਵਾਕਾਂ ਦੇ ਐਨਕਾਂ ਲੱਗੀਆਂ। ਹੁਣ ਜਿੱਥੇ ਸਕਰੀਨਿੰਗ ਤੋਂ ਵੱਧ ਐਨਕਾਂ ਦੇ ਮਾਮਲੇ ਨੇ, ਉੱਥੇ ਕਹਿੰਦੇ ਕਿ ਮਾਪਿਆਂ ਨੇ ਆਪਣੇ ਪੱਧਰ ਤੇ ਵੀ ਜਵਾਕਾਂ ਦੇ ਟੈਸਟ ਕਰਾਏ। ਉੱਥੇ ਮਤਲਬ ਕਹਿੰਦੇ ਕਿ ਸਰਕਾਰੀ ਡਾਕਟਰ ਠੀਕ ਆ, ਗਾਂ ਵਾਲਾ ਨਿਆਣਾ ਕਈ ਵਾਰ ਏਦਾਂ ਵੀ ਹੁੰਦਾ, ਜਾਂ ਨਿਆਣੇ ਕਈ ਵਾਰ ਮਤਲਬ ਰੱਟਾ ਵੀ ਮਾਰ ਲੈਂਦੇ ਆ ਕਿ ਕੀ ਲਿਖਿਆ ਪੜ੍ਹ ਕੇ ਸੁਣਾਉਣਾ, ਪਹਿਲਾਂ ਹੀ ਪੜ੍ਹ ਰੱਟਾ ਮਾਰ ਲਿਆ ਨਾ। ਸੋ ਇਸ ਲਈ ਕਹਿੰਦੇ ਕਿ ਇਹ ਵੀ ਕੁਝ ਹੋ ਸਕਦਾ ਹੈ, ਮਾਪਿਆਂ ਨੇ ਆਪਣੇ ਪੱਧਰ ਜੋ ਜਾਂਚ ਕਰਾਈ ਤਾਂ ਕਈ ਬੱਚਿਆਂ ਨੂੰ ਐਨਕਾਂ ਦੀ ਲੋੜ ਪਈ। ਸੋ ਇਸ ਲਈ ਪੰਜਾਬ ਵਰਗੇ ਸੂਬੇ ਦੇ ਵਿੱਚ ਛੋਟੀ ਉਮਰ ਦੇ ਪ੍ਰਾਇਮਰੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਜਵਾਕਾਂ ਦੇ ਐਨਕਾਂ ਲੱਗਣਾ, ਇਹਨੂੰ ਐ ਨਾ ਸਮਝੋ ਅੱਗੇ ਐਨਕ ਲੱਗਣ ਦਾ ਮਤਲਬ ਪੜਾਕੂ ਨਿਆਣਾ ਸਮਝਿਆ ਜਾਂਦਾ ਸੀ। ਹਾਂਜੀ ਹਾਂਜੀ ਬਿਲਕੁਲ। ਕਿ ਜਿਹਦੀ ਆਪਣੇ ਟਾਈਮ 'ਚ ਐਨਕ ਲੱਗਦੀ ਉਹਨਾਂ ਦੇ ਬੜਾ ਪੜਾਕੂ ਆ, ਇਹ ਐਨਕ ਲੱਗ ਗਈ ਹੈ ਨਾ, ਕਿਉਂਕਿ ਉਸ ਸਮੇਂ ਤਾਂ ਇਹ ਸੀ ਕਿ ਪੜ੍ਹ ਕੇ ਹੀ ਲੱਗੀ ਹੋਊ ਨਾ, ਹਾਂਜੀ ਹਾਂਜੀ, ਜਾਂ ਕਿਸੇ ਕਮਜ਼ੋਰੀ ਕਰਕੇ ਲੱਗੂ। ਪਰ ਅੱਜ ਇਹ ਡਾਕਟਰਾਂ ਦੀ ਰਿਪੋਰਟ ਹੈ, ਡਾਕਟਰ ਬਲਵੀਰ ਸਿੰਘ ਹੋਰੀ ਵੀ ਜਿਹੜੇ ਸਿਹਤ ਮੰਤਰੀ ਨੇ, ਉਹਨਾਂ ਨੇ ਵੀ ਇਸ ਅੰਕੜਿਆਂ ਦੇ ਫਿਕਰਮੰਦੀ ਜ਼ਾਹਰ ਕਰਦੇ ਗੱਲ ਕਹੀ ਆ ਕਿ ਅਸੀਂ ਇਹ ਸਕਰੀਨਿੰਗ, ਇਹ ਟੈਸਟਿੰਗ ਜਾਰੀ ਰੱਖਾਂਗੇ ਔਰ ਇਹਦੇ ਨਾਲ ਜਵਾਕਾਂ ਨੂੰ ਇਸ ਗੱਲ ਲਈ ਵੀ ਸੁਚੇਤ ਕਰਾਂਗੇ, ਅਧਿਆਪਕ ਔਰ ਮਾਪਿਆਂ ਨੂੰ ਵੀ, ਕਿ ਉਹ ਬੱਚਿਆਂ ਦੀ ਐਨਕ ਉਤਰਾਉਣ ਤੇ ਨਵੇਂ ਬੱਚਿਆਂ ਦੇ ਐਨਕਾਂ ਨਾ ਲੱਗਣ। ਉਹਦੇ ਲਈ ਇਹਨਾਂ ਨੂੰ ਜੰਕ ਫੂਡ ਤੋਂ, ਗਲਤ ਖਾਣੇ ਤੋਂ ਤੇ ਪੌਸ਼ਟਿਕ ਭੋਜਨ ਵੱਲ ਲੈ ਕੇ ਜਾਣ ਤੇ ਨਾਲ ਸੰਤੁਲਿਤ ਭੋਜਨ ਵੱਲ ਲੈ ਕੇ ਜਾਣ, ਤੇ ਨਾਲ ਦੀ ਨਾਲ ਮਤਲਬ ਕਿ ਉਹ ਕਹਿੰਦੇ ਕਿ ਟੀਵੀ ਤੋਂ ਔਰ ਖਾਸ ਕਰ ਮੋਬਾਈਲ ਦੀ ਸਕਰੀਨ ਤੋਂ ਜਿੰਨਾ ਦੂਰ ਰੱਖ ਸਕਣ, ਉਹਦੇ ਲਈ ਅਸੀਂ ਕਹਿੰਦੇ ਜਾਗਰੂਕ ਮੁਹਿੰਮ ਵੀ ਚਲਾਵਾਂਗੇ। ਪਰ ਇਹ ਫਿਕਰਮੰਦੀ ਵਾਲੀ ਗੱਲ ਹੈ ਕਿ ਪੰਜਾਬ ਦੇ ਜਵਾਕਾਂ ਦੇ, ਜੰਮਦੇ ਜਵਾਕਾਂ ਦੇ ਐਨਕਾਂ ਦਾ ਵਜਨ ਵੱਧਦਾ ਜਾ ਰਿਹਾ ਜੀ। ਜਵਾਕਾਂ 'ਚ ਫੋਨਾਂ ਦਾ ਕਰੇਜ਼ ਹੀ ਬੜਾ ਹੈ ਸ਼ਰਮਾ ਜੀ, ਫੋਨ ਦਾ ਖਹਿੜਾ ਨਹੀਂ ਛੱਡਦੇ ਅੱਜ ਕੱਲ੍ਹ ਤਾਂ। ਬੱਚਿਆਂ ਦਾ ਜਿਹੜਾ ਬਚਪਨ ਆ ਉਹ ਫੋਨ ਨੇ, ਵੀਡੀਓ ਗੇਮਸ ਨੇ, ਇਹਨਾਂ ਸਾਰੀਆਂ ਚੀਜ਼ਾਂ। ਪ੍ਰਵੀਨ ਜੀ, ਅਭਿਮਨਿਊ ਵਾਲੀ ਕਹਾਣੀ ਮਹਾਭਾਰਤ ਦੇ ਹਵਾਲੇ ਨਾਲ ਆਪਾਂ ਸਾਰਿਆਂ ਨੇ ਸੁਣੀ ਆ। ਹਾਂਜੀ ਹਾਂਜੀ, ਕਿ ਅਭਿਮਨਿਊ ਨੇ ਮਾਂ ਦੇ ਗਰਭ 'ਚ ਉਹ ਸਿੱਖ ਲਈ ਸੀ ਵਿਦਿਆ, ਤੇ ਉੱਥੋਂ ਸੁਣ ਕੇ ਉਹਨੇ ਚੱਕਰਵਿਊਹ ਤੋੜਨਾ ਸਿੱਖ ਲਿਆ ਸੀ, ਹਨਾ, ਦਾਖਲ ਹੋਣਾ ਸਿੱਖ ਲਿਆ ਸੀ, ਪਰ ਜਾਨੂ ਮਾਂ ਸੋ ਗਈ, ਕਹਿੰਦੇ ਬਾਹਰ ਨਿਕਲਣ। ਮਤਲਬ ਇਹ ਹੈਗਾ ਤਾਂ ਹੈ ਕੋਈ ਅਸਰ। ਅੱਜ ਦੇ ਜਵਾਕ ਤਕਨੀਕੀ ਤੌਰ ਤੇ ਮਾਹਰ ਨੇ, ਬਿਲਕੁਲ ਬਿਲਕੁਲ। ਜਵਾਕ ਨੇ ਜਿਹਨੇ ਫੋਨ ਨਹੀਂ ਚਲਾਇਆ, ਤੁਸੀਂ ਉਹਨੂੰ ਫੋਨ ਦੇ ਦਿਓ, ਉਹ ਸਾਰਾ ਕੁਝ ਸੈੱਟ ਕਰਕੇ ਤੁਹਾਨੂੰ ਦੇ ਦੂਗਾ। ਹਾਂਜੀ ਹਾਂਜੀ, ਇਦਾਂ ਹੀ ਹੈ। ਜਿਹੜੇ ਤੁਸੀਂ ਵਰਤ ਰਹੇ ਹੋ ਤੁਹਾਨੂੰ ਨਹੀਂ ਪਤਾ, ਇਹਦਾ ਮਤਲਬ ਇਹ ਅੰਦਰੋਂ ਸਿੱਖ ਕੇ ਆ ਰਹੇ ਨੇ। ਜੀ ਜੀ, ਟੈਕਨੋਲੋਜੀ ਵਾਲੇ ਨਿਆਣੇ ਨੇ। ਸੋ ਇਹ ਆਪਣੇ ਆਪ 'ਚ ਹੈ ਕਿ ਬਿਲਕੁਲ, ਪਰ ਇਹ ਅਸਲ 'ਚ ਘਰਾਂ 'ਚੋਂ ਇਹ ਗੱਲ ਸ਼ੁਰੂ ਹੋਈ ਆ। ਜਦੋਂ ਜਵਾਕ ਦੇ ਸਾਹਮਣੇ ਤੁਸੀਂ ਟੈਲੀਵਿਜ਼ਨ ਦੇਖੋਗੇ ਤੇ ਉਹਨੂੰ ਕਹੋਗੇ ਕਿ ਤੂੰ ਜਾ ਕੇ ਪੜ੍ਹ ਲਾ, ਤਾਂ ਕਿਉਂ ਪੜ੍ਹੇ ਵੀ? ਜੀ ਜੀ ਬਿਲਕੁਲ। ਜੇ ਮਾਂ ਆਪ ਕਹੂਗੀ ਕਿ ਹਾਂ ਜਾ ਫੋਨ ਤੇ ਖੇਡ ਲਾ, ਮੈਨੂੰ ਤੰਗ ਨਾ ਕਰ, ਪਤਾ ਲੱਗ ਗਿਆ ਕਿ ਹਾਂ ਜੇ ਤੰਗ ਕਰੋਗੇ ਤਾਂ ਫੋਨ ਮਿਲੂਗਾ। ਬਿਲਕੁਲ ਬਿਲਕੁਲ ਜੀ। ਸੋ ਇਸ ਲਈ ਉਹ ਫੋਨ ਵੱਲ, ਮਤਲਬ ਮੇਰੇ 2 ਕਮਰੇ ਵਾਲੇ ਘਰ ਦੇ ਵਿੱਚ ਟੈਲੀਵਿਜ਼ਨ ਕੰਧ ਤੇ ਟੰਗਿਆ ਪਿਛਲੇ 10-12 ਸਾਲ ਤੋਂ। ਠੀਕ ਹੈ ਜੀ। ਤੇ ਇਹ ਕਿ ਮੈਂ ਦੇਖਾਂ ਤੇ ਜਵਾਕ ਨੂੰ ਕਹਾਂ ਤੂੰ ਪੜ੍ਹ ਲਾ, ਆਪਾਂ ਟੈਲੀਵਿਜ਼ਨ ਦੇਖਣਾ ਛੱਡਤਾ, ਆਪਾਂ ਮੁੜ ਕੇ ਚਲਾਇਆ ਹੀ ਨਹੀਂ। ਜੀ 8-10 ਸਾਲ ਤੋਂ 12 ਸਾਲ ਤੋਂ ਲਗਭਗ ਉਹ ਬੰਦੇ ਪਿਆ। ਮੈਂ ਕਿਹਾ 6ਵੀਂ 7ਵੀਂ 'ਚ ਹੋਊਗਾ ਜਵਾਕ ਜਦ ਤੋਂ ਆਪਾਂ ਛੱਡਿਆ, ਮੁੜ ਕੇ ਨਹੀਂ ਆਪਾਂ ਦੇਖਿਆ। ਸੋ ਇਸ ਲਈ ਕੁਝ ਫੈਸਲੇ ਤੁਹਾਨੂੰ ਲੈਣੇ ਪੈਂਦੇ ਨੇ। ਬਿਲਕੁਲ ਜੀ। ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਆਪਾਂ ਕੈਨੇਡਾ ਦੀ। ਇੰਟਰਨੈਸ਼ਨਲ ਵਿਦਿਆਰਥੀਆਂ ਦੀ ਪਰਮਿਟ ਫੀਸ ਵਧਾਤੀ ਹੈ ਜੀ ਕੈਨੇਡਾ ਨੇ। ਹਾਂ ਬਿਲਕੁਲ ਜੀ, ਇਹ ਖਬਰ ਆ ਰਹੀ ਹੈ ਕਿ ਜਿਹੜੇ ਕੈਨੇਡਾ ਦੀ ਸਰਕਾਰ ਹੈ ਉਹਨਾਂ ਨੇ ਕੁਝ ਚੀਜ਼ਾਂ ਦੇ ਰੇਟ ਵਧਾਏ ਨੇ, ਪਰਮਿਟ ਫੀਸਾਂ ਦੇ ਰੇਟ ਵਧਾਏ ਨੇ, ਖਾਸ ਕਰਕੇ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ, ਵਿਜ਼ਟਰ ਦੇ ਲਈ ਔਰ ਨਵਾਂ ਵਰਕ ਪਰਮਿਟ ਹਾਸਲ ਕਰਨ ਦੇ ਲਈ
ਜਿਹੜੀ ਫੀਸ ਆ ਉਹ 'ਚ ਵਾਧਾ ਕੀਤਾ ਗਿਆ। ਜੀ ਪਰ ਇਹ ਵਾਧਾ ਉਹਨਾਂ 'ਚ ਹੈ ਜਿਹੜੇ ਕੈਨੇਡਾ ਰਹਿੰਦੇ ਨੇ ਤੇ ਆਪਣਾ ਪੀਰੀਅਡ ਵਧਾਉਣਾ ਚਾਹੁੰਦੇ ਹੁੰਦੇ ਨੇ, ਹਨਾ, ਠੀਕ ਉਹਨਾਂ ਹੈ। ਦੇ ਲਈ 1 ਦਸੰਬਰ ਤੋਂ ਇਹ ਲਾਗੂ ਹੋ ਗਈ ਇਹ ਯੋਜਨਾ ਉੱਥੇ। ਸੋ ਕੈਨੇਡਾ ਰਹਿੰਦੇ ਲੋਕਾਂ ਦੇ ਲਈ ਜਾਂ ਜਿਨ੍ਹਾਂ ਦੇ ਪਰਿਵਾਰ ਉੱਥੇ ਰਹਿੰਦੇ ਨੇ ਉਹਨਾਂ ਦੇ ਲਈ ਇਹ ਜਾਣਕਾਰੀ ਹੈ ਕਿ 1 ਦਸੰਬਰ ਤੋਂ ਕੈਨੇਡਾ 'ਚ ਮੌਜੂਦ ਕੋਰਸਾਂ ਨੂੰ ਪੂਰਾ ਕਰਨ ਤੋਂ ਬਾਅਦ ਜੇਕਰ ਅਗਲੇ ਕੋਰਸ ਦੇ ਲਈ ਤੁਸੀਂ ਮਤਲਬ ਨਵਾਂ ਸਟੱਡੀ ਪਰਮਿਟ ਲੈਣਾ ਤਾਂ ਉਹਦੀ ਫੀਸ ਦੇ ਵਿੱਚ ਮਤਲਬ ਵਾਧਾ ਕਰ ਦਿੱਤਾ ਕਿ ਜਿਹੜਾ ਇਸੇ ਤਰ੍ਹਾਂ ਸਟੂਡੈਂਟਸ, ਵਰਕਰ ਤੇ ਵਿਜ਼ਟਰ ਨੂੰ ਜੇ ਕੈਨੇਡਾ ਦੇ ਵਿੱਚ $200 ਦੀ ਬਜਾਏ ਹੁਣ $229.70, ਲਗਭਗ $30 ਵਾਧੂ ਫੀਸ ਦੇਣੀ ਪੈਣੀ ਆ ਜੀ ਹੈ। ਇਸੇ ਤਰ੍ਹਾਂ ਸਟੱਡੀ ਜਾਂ ਵਰਕ ਪਰਮਿਟ ਦੀ ਜਿਹੜਾ ਸਮਾਂ ਜੇ ਉਹਦਾ ਵਧਾਉਣਾ ਹੈ ਤਾਂ $355 ਦੀ ਬਜਾਏ ਹੁਣ $384.70 ਅਦਾ ਕਰਨੇ ਪੈਣੇ ਆ। ਸੋ ਇਸ ਲਈ $355 ਵਾਲੀ ਫੀਸ ਵੱਧ ਕੇ ਹੁਣ $384.70 ਹੋ ਗਈ, $200 ਵਾਲੀ ਫੀਸ ਵੱਧ ਕੇ $229.70 ਹੋ ਗਈ। ਸੋ ਇਹ ਵਾਧਾ 3 ਵਿਭਾਗਾਂ 'ਚ ਇਹ ਵਾਧਾ ਲਾਗੂ ਕੀਤਾ ਕੈਨੇਡਾ ਸਰਕਾਰ ਨੇ। ਇਹਦੇ ਨਾਲ ਉੱਥੇ ਵਰਕ ਪਰਮਿਟ ਵਾਲਿਆਂ ਦੇ ਉੱਤੇ ਵੀ, ਉੱਥੇ ਸਟੱਡੀ ਵੀਜ਼ੇ ਵਾਲਿਆਂ ਦੇ ਉੱਤੇ ਵੀ, ਵਿਜ਼ਟਰ ਵਾਲਿਆਂ ਦੇ ਉੱਤੇ ਵੀ ਇਹ ਫੀਸ ਵਾਧੂ ਦਾ ਅਸਰ ਪੈਣਾ। ਕਹਿੰਦੇ ਜੀ ਆਰਥਿਕ ਤੌਰ ਤੇ ਦਿੱਕਤਾਂ 'ਚੋਂ ਲੰਘ ਰਹੇ ਕੈਨੇਡਾ ਹੁਣ ਛੋਟੀ-ਛੋਟੀਆਂ ਗੱਲਾਂ 'ਚੋਂ ਵੀ ਹੱਲ ਭਾਲਦਾ ਕਿ ਫੀਸ ਵਸੂਲੀ ਨਾਲ ਅਸੀਂ, ਔਰ ਇਹ ਅਸਰ ਸਿੱਧਾ ਇੰਟਰਨੈਸ਼ਨਲ ਵਿਦਿਆਰਥੀਆਂ ਦਾ ਮਤਲਬ ਪੰਜਾਬ ਦੇ, ਭਾਰਤ ਦੇ ਵਿਦਿਆਰਥੀਆਂ ਤੇ ਵੀ ਜਾਂ ਇੱਥੋਂ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ਵਾਲੇ ਜਿਹੜੇ ਉੱਥੇ ਗਏ ਨੇ ਉਹਨਾਂ ਤੇ ਵੀ ਪੈਣਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।